ले जी नादरीन, हम अंदर आ चुके हैं, हम आ चुके हैं पिज़्ज़ा प्लैनेट। और मेरे साथ बल्कि तुसी सारा तारफ कराओ किहड़ी जगह है, क्योंकि मैं फैसलाबाद च नहीं ना हैगा ते इत्थे ज़्यादा सर जनावाला अलहमदुलिल्लाह ਅਸੀਂ ਪਿਛਲੇ 5 ਸਾਲ ਤੋਂ ਰੈਸਟੋਰੈਂਟ ਚਲਾ ਰਹੇ ਹਾਂ ਪਿਜ਼ਾ ਪਲੈਨਟ ਦੇ ਨਾਮ ਤੋਂ। ਅੱਲਾਹ ਰੱਬੁਲ ਇੱਜ਼ਤ ਨੇ ਸਾਨੂੰ ਬੜੀ ਇੱਜ਼ਤ ਦਿੱਤੀ ਹੈ ਕਿਉਂਕਿ ਸਾਡਾ ਅਸੀਂ ਇਹਨੂੰ ਇਹਦੇ ਸ਼ੌਕ ਦੇ ਜਜ਼ਬੇ ਨਾਲ ਚਲਾ ਰਹੇ ਹਾਂ। ਤੇ ਸਾਡੀਆਂ 4 ਬ੍ਰਾਂਚਾਂ ਨੇ, 2 ਜਨਾਵਾਲੇ 'ਚ, ਇੱਕ ਲਾਹੌਰ ਹੈ, ਇੱਕ ਫੈਸਲਾਬਾਦ ਹੈ। ਔਰ ਫਵਾਰਾ ਚੌਕ 'ਚ ਜਿਹੜਾ ਵਾਲੇ ਦੀ ਆਵਾਮ ਅਲਹਮਦੁਲਿल्लाह ਸਾਨੂੰ ਬੜਾ ਪਿਆਰ ਕਰਦੀ ਹੈ ਔਰ ਉਸ ਪਿਆਰ ਨੂੰ ਅਸੀਂ ਤੁਹਾਡੇ ਥਰੂ ਹੀ ਦਿਖਾਉਣਾ ਚਾਹੁੰਦੇ ਹਾਂ ਆਪਣੇ ਨਾਲ। लो जी जड़ा वाला शहर च पिज़्ज़ा प्लैनेट। ਜੀ ਜੀ वाह वाह, ਹਾਂਜੀ 4 ब्रांचा ने, ਹਾਂਜੀ 4 इस्लाम च 4 ही जायज़ ने ब्रांच है ना। ਬਿਲਕੁਲ ਇੱਦਾਂ ਹੀ ਹੈ। ऑनर कौन है? ਔਨਰ ਬੇਸਿਕਲੀ ਅਸੀਂ 4 ਭਰਾ ਹਾਂ, ਮਤਲਬ ਅਸੀਂ ਦੇਖਦੇ ਮਗਰ ਮੈਂ ਆਈਡੀਆ ਜਾਂ ਇਹਨੂੰ ਸਾਰਾ ਆਰਡਰ ਨੂੰ ਕਨਸੀਵ ਮੈਂ ਕੀਤਾ ਮਗਰ ਇਹ ਫਿਰ ਅਵੈਸ ਔਰ ਉਸਮਾਨ ਨੂੰ ਦੇਖਦੇ ਨੇ, ਇਹ ਛੋਟਾ अच्छा तुसी ते ए बड़े ਇਹ ਰਾਣਾ ਸਾਹਿਬ ਨੇ ਮੇਰੇ खुश इखलाक जे और बड़े मज़ेदार जिहा चेहरा इन्हां दा। ਇਹ ਮੇਰੇ ਦੋਸਤ ਨੇ, ਮੇਰੇ ਲੰਗੋਟੀਏ ਨੇ, ਇਹ ਬੈਂਕ ਮੈਨੇਜਰ ਨੇ ਪਰ ਲੱਗਦੇ ਨਹੀਂ लगदे नहीं ਲੱਗਦੇ ਨਹੀਂ ਹਾਂ ਸਰਕਾਰੀ ਬੈਂਕ 'ਚ। ਔਰ ਅੱਛਾ ਜੀ ਤੁਹਾਨੂੰ ਇੱਕ ਹੋਰ ਔਰ ਇਹਨਾਂ ਨੇ ਆਪਣੀ ਬੈਂਕ ਦੀ ਜੌਬ ਛੋੜ ਦਈਏ ਇਲੈਕਸ਼ਨ ਲੜਨ ਵਾਸਤੇ। ਇਹ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਵੀ ਲੜਨ ਦਾ ਇਰਾਦਾ ਕਰਦੇ ਨੇ। ਅਸੀਂ ਤਾਂ ਬੜਾ ਸਮਝਾ ਰਹੇ ਹਾਂ ਕਿ ਰਾਣਾ ਸਾਹਿਬ राणा साहब इधर आओ तुसी। राणा साहब किसी भी शो च ना कोई बंदा ऐसा मेरे ना नज़र च चढ़ जाता जिहड़ा बड़ा प्यारा जिहा हुंदा है। ठीक हो गई। ते अज दे शो च तुसी हो। मेहरबानी जनाब। मैनूं ये दसो भी बैंक की नौकरी छड्ड के एडी अच्छी ज़ाहिर बात है सैलरी भी अच्छी होएगी ते इलैक्शन लड़ना, मतलब पहले दसो किहड़ी तुसी किहड़ी कंपनी ਵੱਲੋਂ इलैक्शन लड़ना? मैं जी मुस्लिम लीग नवाज नून लीग ਵੱਲੋਂ। नून लीग। अच्छा उधरों तुसी इलैक्शन लड़ना? हाँ जी, मेरा छोटा भाई पहले जड़ा वाला बल्दिया का चेयरमैन रहा राणा मुजफ्फर अच्छा फुलरवान। ओके ਤੇ ਹੁਣ ਇਨਸ਼ਾਅੱਲਾ ਤਾਲਾ ਮੈਂ ਜੀ ਆਵਾਮੀ ਖਿਦਮਤ ਦਾ ਜਜ਼ਬਾ ਲੈ ਕੇ ਇਸ ਫੀਲਡ ਦੇ ਵਿੱਚ ਉਤਰ ਰਿਹਾ ਤੇ ਇਨਸ਼ਾਅੱਲਾ ਆਵਾਮ ਦੀਆਂ ਤਵੱਕੁਆਤ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਤਾਲਾ। ओके अच्छा तो तुसी इस चक्कर च बैंक की नौकरी ਛੱਡ ਦਿੱਤੀ। अच्छा बैंक की नौकरी छੱਡ ਦਿੱਤੀ ਤੇ ਬਾਕੀ ਗੁਜ਼ਰ ਗੁਜ਼ਾਰਾ ਸਾਰਾ ਜਿਹੜਾ ਉੱਥੇ ਦੀ ਸੈਲਰੀ ਦੇ ਨਾਲ ਜੀ, ਜੀ। ਨਿਜ਼ਾਮ ਚੱਲਦਾ ਸੀ ਉਹਦੇ ਮੁਤਬਾਦਲ ਕੀ ਹੋਏਗਾ? ਉਹਦੇ ਉਹ ਕਿੱਥੋਂ ਪੂਰਾ ਹੋਏਗਾ? ਉਹਦੇ ਮੁਤਬਾਦਲ ਜੀ ਅਲਹਮਦੁਲਿਲਾ 2 ਛੋਟੇ ਭਾਈ ਆਸਟ੍ਰੇਲੀਆ 'ਚ ਬੜੇ ਫਿੱਟ ਨੇ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਤੂੰ ਰਾਣਾ ਮੌਜਾਂ ਕਰ। ਨਹੀਂ ਤੇ ਫਿਰ ਇਲੈਕਸ਼ਨ ਲੜਨ ਦੀ ਵੀ ਕੀ ਲੋੜ ਆ, ਫਿਰ ਮੌਜਾਂ ਕਰੋ। ਨਹੀਂ ਨਹੀਂ, ਉਹ ਆਵਾਮੀ ਖਿਦਮਤ ਵੀ ਤੇ ਕਰਨੀ ਹੈ ਨਾ। ਉਹ ਵੈਸੇ ਨਹੀਂ ਕਰੀ। ਯਾਦ ਭਾਈ ਤੁਹਾਨੂੰ ਪਤਾ ਪਾਕਿਸਤਾਨ ਦੇ ਵਿੱਚ ਇੱਕ ਟ੍ਰੈਂਡ ਹੈਗਾ ਬੰਦੇ ਕੋਲ ਰੁਪਈਏ ਆਣ ਤੇ ਉਹ ਇਲੈਕਸ਼ਨ ਦੇ ਜ਼ਰੀਏ ਦੱਸਦੇ ਯਾਰ ਚੰਗਾ ਵਿਆਹ ਬੰਦਾ ਕਰਦਾ, ਮਹੱਲੇ 'ਚ ਪਤਾ ਚੱਲ ਜੇ ਲਾਗੇ ਪਤਾ ਕਿ ਬੰਦੇ ਕੋਲ ਰੁਪਈਏ ਆ ਗਏ ਨੇ, ਜਾਂ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰਦਾ ਕਿ ਲੈ ਵੀ ਬੰਦੇ ਕੋਲ ਰੁਪਈਏ ਆ ਗਏ ਨੇ ਔਰ ਇਹ ਆਟੇ ਦੀ ਸ਼ਿਕਾਇਤ ਮੁੱਕ ਗਈ ਹੈ। ਅੱਛਾ ਨਹੀਂ ਇਹ ਥੋੜਾ ਜਿਹਾ ਦੂਸਰੇ ਪਾਸੇ ਲੈ ਕੇ ਜਾ ਰਹੇ ਨੇ। ਅੱਛਾ ਰਾਣਾ ਸਾਹਿਬ ਹਰ ਇਲਾਕੇ 'ਚ ਨਾ ਤੁਹਾਨੂੰ ਇੱਥੇ ਜੜ੍ਹਾਂ ਵਾਲੇ ਕਿੰਨੀ ਦੇਰ ਹੋ ਗਈ? ਤਕਰੀਬਨ ਜੰਪਾਲ ਇੱਥੇ ਦੀ। ਜੰਪਾਲ ਇੱਥੇ ਦੀ ਹੈ। ਜੜ੍ਹਾਂ ਵਾਲਾ ਬੜਾ ਜ਼ਰਖੇਜ਼ ਇਲਾਕਾ ਹੈ ਜੀ ਜੀ। ਹਾਜ਼ਰ ਦਿਮਾਗੀ 'ਚ ਵੀ, ਗੱਲਬਾਤ 'ਚ ਵੀ, ਜੁਗਤ ਪਾਣੀ 'ਚ ਵੀ, ਬਰੀਕੀ 'ਚ ਵੀ, ਸੈਂਸ ਆਫ ਹਿਊਮਰ 'ਚ ਵੀ। ਤੇ ਇੱਥੇ ਦੇ ਕੋਈ ਐਸੇ ਵਾਕਿਆ ਤੁਹਾਨੂੰ ਯਾਦ ਹੋਣ ਬਹੁਤ ਮਜ਼ੇਦਾਰ ਜਿਹੜੇ ਅਮਰ ਨਹੀਂ ਹੋ ਜਾਂਦੇ ਕਿ ਯਾਰ ਇੱਕ ਵਾਰੀ ਇਹ ਵਾਕਿਆ ਐਸੇ ਵੀ ਸੁਭਾਨ ਅੱਲਾ, ਕੋਈ ਇੰਜ ਦਾ ਵਾਕਿਆ ਕੋਈ ਯਾਦ ਆ ਤੁਹਾਨੂੰ? ਜਨਾਬ ਸਾਡਾ ਇੱਕ ਦੋਸਤ ਹੈ, ਉਹ ਬੜੀਆਂ ਨਾ ਲੰਮੀਆਂ ਛੱਡਦਾ ਹੈ। ਇਹ ਇੱਕ ਦਿਨ ਉਹ ਸੁਣਾ ਰਿਹਾ ਜੀ ਨਾ ਈਦ ਤੇ, ਬੜੀ ਈਦ ਤੇ ਕਹਿੰਦਾ ਜੀ ਕਿ ਨਾ ਅਸੀਂ 45 ਬੱਕਰੇ ਲਿਆਂਦੇ ਕੁਰਬਾਨੀ ਵਾਸਤੇ ਨਾ। ਵਾਹ ਅੱਛਾ। ਤੇ ਕੁਰਬਾਨੀ ਹੋ ਗਈ, 3 ਦਿਨ ਗੁਜ਼ਰ ਗਏ। ਹਾਂ ਚੌਥੇ ਦਿਨ 5ਵੇਂ ਦਿਨ ਮੇਰਾ ਭਾਈ ਤੀਸਰੀ ਮੰਜ਼ਲ ਤੇ ਗਿਆ, ਉਹਦੀ ਜੁੱਤੀ ਨਹੀਂ ਸੀ ਲੱਭ ਰਹੀ। ਅੱਛਾ ਕਹਿੰਦਾ ਜੀ ਉਹਨੇ ਮੰਜੀ ਥੱਲੇ ਝਾਤੀ ਮਾਰੀ ਤੇ 3 ਬਗਲੇ ਜਗਾਲੀ ਕਰਨ ਡਏ। ਉੱਥੇ ਬੈਠੇ ਯਾਦ ਯਾਨੀ ਨਹੀਂ 45 ਲਿਆਂਦੇ ਨੇ ਤੇ ਯਾਦ ਨਹੀਂ ਵੀ ਅਸੀਂ 42 ਕਿਤੇ ਤੇਲ ਉੱਤੇ ਲੁਕੇ ਨੇ। ਤੇ ਲੋਕ ਸਮਝਿਆ ਕਹਿਣ ਲੱਗੇ ਕਿ 45 ਬੱਕਰੇ ਲਿਆਂਦੇ ਤੇ ਇਦੋਂ ਤੀਸਰੇ ਦਿਨ ਗਏ ਤੇ ਵੱਡਾ ਗੋਸ਼ਤ ਖਵਾਤਾ। ਇਹ ਵੀ ਗੱਲ ਸਹੀ ਹੈ। ਅੱਛਾ ਲੰਮੀਆਂ ਹੋਰ ਕੋਈ ਹੋਰ ਸੁਣਾਓ ਵਾਕਿਆ। ਇਸ ਤਰ੍ਹਾਂ ਦਾ ਹੀ ਉਹਦੇ ਮੁਤਲਕਾ ਹੀ ਇਹ ਦੋਸਤ ਦੇ ਮੁਤਲਕਾ ਕਹਿੰਦਾ ਜੀ ਮੇਰੇ ਵਾਲਦ ਸਾਹਿਬ ਨਾ ਸਨ 70-75 ਦੇ ਵਿੱਚ ਨਾ ਇਹ ਸਟੇਟ ਬੈਂਕ ਤੋਂ ਚੇਂਜ ਲੈਣ ਗਏ ਭਾਨ, ਜਦੋਂ 5 ਭਾਈ ਸਟੇਟ ਬੈਂਕ ਤੋਂ ਭਾਨ ਲੈਣ ਗਏ ਲਾਹੌਰੋਂ ਜੜਾ ਲਿਓ। ਸਟੇਟ ਬੈਂਕ ਫੈਸਲਾਬਾਦ ਨਹੀਂ ਸੀ, ਲਾਹੌਰ ਸੀ। ਅੱਛਾ ਇੱਥੋਂ ਲਾਹੌਰ ਗਏ ਚੇਂਜ ਲੈਣ 5 ਪੈਸਾ 10 ਪੈਸਾ ਚੱਲਦਾ ਸੀ, ਅਗਰ ਤੁਸੀਂ ਵੇਖੋ ਨਾ ਭਾਨ ਲੈਣ ਸਟੇਟ ਬੈਂਕ ਤੋਂ ਲਾਹੌਰ। ਸਟੇਟ ਬੈਂਕ ਤੋਂ ਲਾਹੌਰ ਫਿਰ ਤੇ ਕਹਿੰਦੇ ਜੀ 2 ਬੋਰੀਆਂ ਉਹਨਾਂ ਨੇ ਨਾ ਹੀ ਭਾਨ ਦੀਆਂ ਲੈ ਲਈਆਂ। ਸਟੇਟ ਬੈਂਕ ਤੋਂ ਲਾਰੀ ਅੱਡੇ ਆਏ ਤੇ ਕੰਡਕਟਰ ਨੂੰ ਕਹਿੰਦੇ ਬੇਟਾ ਮੇਰੀਆਂ ਇਹ ਉੱਤੇ ਚੜਾ ਦੇ ਬੋਰੀਆਂ ਰਕਮਾਂ ਆ ਬੱਸ 'ਚ ਬਹਿ ਗਏ ਤੇ ਸੌਂ ਗਏ। ਤੇ ਜਦੋਂ ਜੜ੍ਹਾਂ ਵਾਲੇ ਆਏ ਨਾ ਤੇ ਉਹਨੂੰ ਕਹਿੰਦੇ ਯਾਰ ਮੇਰੀਆਂ ਬੋਰੀਆਂ ਥੱਲੇ ਲੈ ਆ। ਉਹ ਕਹਿੰਦਾ ਜੀ ਕਿਹੜੀਆਂ ਬੋਰੀਆਂ? ਕਹਿੰਦਾ ਮੈਂ ਤੈਨੂੰ ਕਿਹਾ ਨਹੀਂ। ਉਹ ਕਹਿੰਦਾ ਜੀ ਮੈਨੂੰ ਤਾਂ ਕੋਈ ਯਾਦ ਨਹੀਂ ਰਿਹਾ। ਉਸ ਟਾਈਮ ਇੱਕੋ ਹੀ ਟਾਈਮ ਜਾਂਦਾ ਸੀ ਜਿਹੜਾ ਆ ਚੁੱਕਿਆ ਸੀ। ਕਹਿੰਦੇ ਉਹ ਸੌਂ ਗਏ, ਸਵੇਰ ਉੱਠੇ
ਤੇ ਦੁਬਾਰਾ ਲਾਹੌਰ ਚਲੇ ਗਏ ਤੇ ਵੇਖਿਆ ਤੇ ਦੋਵੇਂ ਬੋਰੀਆਂ ਉੱਥੇ ਪਈਆਂ ਸੀ ਅੱਡੇ ਤੇ ਵਾਹ, ਇਸ ਤਰ੍ਹਾਂ ਦੇ ਯਾਨੀ ਬੰਦੇ ਹੈ ਨੇ ਇੱਥੇ ਟੈਲੈਂਟਡ ਬੰਦੇ ਹੈ ਤੇ ਯਾਨੀ ਵੈਸੇ ਛੋੜੂ ਤੇ ਇੱਕ ਵਾਰੀ ਸਾਡੇ ਨਾਲ ਨਾ ਜੀ ਅਸੀਂ ਜਾ ਰਹੇ ਸੀ ਕਿਤੇ ਸਫ਼ਰ ਤੇ ਪੁਲਿਸ ਵਾਲੇ ਨਹੀਂ ਰੋਕਦੇ ਕਿ ਰੂਟ ਦਿਖਾਓ ਬਾਈ। ਹਾਂ, ਉਹ ਕਹਿੰਦੇ ਵੀ ਰੂਟ ਹਮਰਾ ਹੈ। ਮੈਂ ਕਿਹਾ ਨਹੀਂ ਜੀ ਝੂਠ ਹਮਰਾ ਹੈ। ਅੱਛਾ ਵੈਸੇ ਤੁਸੀਂ ਝੂਠ ਕਹਿੰਦੇ ਹੋ ਝੂਠ ਨੂੰ, ਯਾਨੀ ਗਲਤ ਬਿਆਨੀ ਨੂੰ, ਲੇਕਿਨ ਸਾਡੇ ਇੱਥੇ ਝੂਠ ਚਵਲ ਆਦਮੀ ਨੂੰ ਵੀ ਕਹਿੰਦੇ ਨੇ। ਜੜ੍ਹਾਂ ਵਾਲੇ ਦੀ ਤਾਰੀਖ ਕੋਈ ਤੁਹਾਨੂੰ ਪਤਾ ਹੈ ਕੋਈ? ਜੀ ਜੜ੍ਹਾਂ ਵਾਲੀ ਤਾਰੀਖ ਇਸ ਤਰ੍ਹਾਂ ਹੈ ਕਿ ਸ਼ੇਰ ਸ਼ਾਹ ਸੂਰੀ ਦੇ ਦੌਰ 'ਚ ਨਾ ਜੀ ਹਰ 10 ਕਿਲੋਮੀਟਰ ਬਾਅਦ ਸੜਕ ਦੇ ਉੱਪਰ ਇੱਕ ਬਰਗਦ ਦਾ ਜਿਹਨੂੰ ਆਪਾਂ ਬੋਰਡ ਕਹਿੰਦੇ ਆ ਉਹਦਾ ਦਰਖਤ ਤੇ ਨੀਚੇ ਕਿਹੜਾ ਦਰਖਤ ਹੈ? ਬਰਗਦ ਜਿਹਨੂੰ ਬੋਰਡ ਕਹਿੰਦੇ ਹਾਂ ਬਰਗਦ, ਕਈ 버ਗਰ ਹੀ ਕਹੀ ਜਾਂਦੇ ਨੇ। 버ਗਰ ਦਾ ਦਰਖਤ, ਉਹਦਾ ਦਰਖਤ ਸੀ। ਹਰ 10 ਕਿਲੋਮੀਟਰ ਬਾਅਦ ਉਹਦੇ ਜੋ ਸਿਪਾਹੀ ਸੀ ਜਾਂ ਉਹਦੇ ਜਿਹੜੇ ਜਾਨਵਰ ਹੁੰਦੇ ਸੀ ਉਹ ਤੋਂ ਪਾਣੀ ਪੀਂਦੇ ਸੀ। ਓਕੇ, ਠੀਕ ਹੈ। ਇਹ ਜਿਹੜਾ ਨਾ 40 ਮੋੜ ਦੇ ਨਜ਼ਦੀਕ ਖੂਹ ਸੀ ਤੇ ਉਹਦੇ ਉੱਪਰ ਹੀ ਉਹ ਦਰਖਤ ਸੀ। ਉਹਦੀਆਂ ਜੜ੍ਹਾਂ ਖੂਹ ਦੇ ਵਿੱਚ ਨਿਕਲੀਆਂ ਹੋਈਆਂ ਨਜ਼ਰ ਆਉਂਦੀਆਂ ਸੀ। ਉਸ ਦਰਖਤ ਦੀਆਂ ਜੜ੍ਹਾਂ ਖੂਹ ਦੇ ਵਿੱਚੋਂ ਯਾਨੀ ਉਹ ਜਿਹੜਾ ਖੂਹ ਉਹਦੇ ਸਾਈਡਾਂ ਤੋਂ ਉਹਦੀਆਂ ਨਜ਼ਰ ਆਉਂਦੀਆਂ ਸੀ ਉਸ ਦਰਖਤ ਦੀਆਂ। ਹਾਂ, ਤੇ ਉਹ ਜਦੋਂ ਕੋਈ ਵੀ ਬੰਦਾ ਆਂਦਾ ਸੀ ਤੇ ਉਹ ਸਟਾਫ ਸੀ ਜੜ੍ਹਾਂ ਵਾਲਾ ਖੂਹ ਜੜ੍ਹਾਂ ਵਾਲਾ ਖੂਹ ਦੇ ਵਿੱਚ ਜੜ੍ਹਾਂ ਨੇ ਹਾਂਜੀ ਤੇ ਜੜ੍ਹਾਂ ਵਾਲਾ ਖੂਹ। ਹਾਂ ਓਕੇ। ਉਹ ਜਦੋਂ ਕੋਈ ਆਸਤਾ ਜਿਸ ਤਰ੍ਹਾਂ ਆਪਣੇ ਹੈ ਰਿਵਾਜ ਕੇ ਥੋੜੀ ਦੇਰ ਬਾਅਦ ਇੱਕ ਚੀਜ਼ ਘਟਦੀ ਜਾਂਦੀ ਹੈ, ਉਹ ਫਿਰ ਖੂਹ ਤੇ ਖਤਮ ਹੋ ਗਿਆ, ਉਹ ਕੱਲਾ ਜੜ੍ਹਾਂ ਵਾਲਾ ਰਹਿ ਗਿਆ। ਅੱਛਾ, ਉਹ ਖੂਹ ਮੁੱਕ ਗਿਆ, ਨਾਮ ਜੜ੍ਹਾਂ ਵਾਲਾ। ਲਓ ਜੀ, ਇਹ ਜੜ੍ਹਾਂ ਵਾਲਾ ਅੱਜ ਤੱਕ ਬਹੁਤ ਘੱਟ ਲੋਕਾਂ ਨੂੰ ਪਤਾ ਹੈਗਾ ਕਿ ਜੜ੍ਹਾਂ ਵਾਲਾ ਨਾਂ ਕਿਉਂ ਆ। ਜਿੱਦਾਂ ਤੁਹਾਨੂੰ ਪਤਾ ਫੈਸਲਾਬਾਦ ਦਾ ਲੈਲਪੁਰ ਤੋਂ ਫੈਸਲਾਬਾਦ ਕਿਉਂ ਹੋਇਆ? ਜੀ ਸ਼ਾਹ ਫੈਸਲ ਦੀ ਵਜ੍ਹਾ ਤੋਂ। ਸ਼ਾਹ ਫੈਸਲ ਦੀ ਵਜ੍ਹਾ ਤੋਂ। ਅੱਛਾ, ਇਹ ਤੁਹਾਨੂੰ ਪਤਾ ਲਾਇਲਪੁਰ ਕਿਉਂ ਸੀ? ਹਾਂਜੀ ਸਰ ਜੇਮਸ ਲਾਇਲ ਨੇ ਉਹ ਡਿਵੈਲਪ ਕੀਤਾ ਸੀ। ਹਾਂ, ਤੁਹਾਨੂੰ ਪਤਾ ਜਿਹੜਾ ਆਪਣਾ ਫੈਸਲਾਬਾਦ ਦਾ ਘੰਟਾ ਘਰ ਆ, ਜੀ ਇਹ ਤੇ ਜਿਹੜਾ ਜਿਸ ਪੱਥਰ ਨਾਲ ਬਣਿਆ ਉਹ ਕਿੱਥੋਂ ਆਇਆ? ਉਹ ਪੱਥਰ ਕਿਹੜੇ ਸ਼ਹਿਰ ਦਾ ਦੱਸੋ ਜੀ, ਦੱਸੋ। ਯੂਕੇ ਤੋਂ ਯਾਰ, ਕਿੱਥੋਂ ਜੀ? ਸ਼ਹਿਰ ਕਹਿੰਦੇ ਕਿਹੜੇ ਸ਼ਹਿਰ ਦਾ? ਜਿਹੜਾ ਉਹਨੂੰ ਲੱਗਾ ਘੰਟਾ ਘਰ ਨੂੰ ਜਿਹੜਾ ਪੱਥਰ ਲੱਗਾ ਨਾ, ਜਿਸ ਪੱਥਰ ਨਾਲ ਘੰਟਾ ਘਰ ਬਣਿਆ, ਉਹ ਪੱਥਰ ਕਿੱਥੋਂ ਲਿਆਂਦਾ ਗਿਆ ਸੀ? ਨਹੀਂ, ਉਹ ਕਿਸੇ ਸ਼ਹਿਰ ਤੋਂ ਆਇਆ ਮਤਲਬ। ਕਿਸੇ ਸ਼ਹਿਰ ਤੋਂ ਆਇਆ? ਰਾਜਸਥਾਨ ਤੋਂ। ਹਾਂਜੀ, ਰਾਜਸਥਾਨ ਇੰਡੀਆ ਤੋਂ। ਨਹੀਂ ਭੈਣ, ਤੁਸੀਂ ਗੈਸ ਕਰੋ। ਭੈਣ ਜਾਂ ਹਾਰ ਕਬੋ ਹਾਰ ਗਏ ਭੈਣ? ਹਾਰ ਗਏ ਨਾ ਭੈਣ। ਗੱਲ ਇਹ ਹੈ ਕਿ ਜ਼ਾਹਰੀ ਬਾਤ ਆ, ਐਡਾ ਭਾਰਾ ਪੱਥਰ ਆ ਕਿ ਤੂੰ ਲਾਗੋ ਲਿਆਉਣਾ, ਐਡੀ ਦੂਰੋਂ ਤੋਂ ਨਹੀਂ ਲਿਆਉਣਾ। ਭੈਣ ਉਹ ਪੱਥਰ ਆਇਆ ਸੀ ਸਾਂਗਲਾ ਪਹਾੜੀ ਨਹੀਂ ਜਿਹੜੀ, ਸਾਂਗਲੇ ਦੀ ਪਹਾੜੀ ਦੇ ਵਿੱਚ ਉਹ ਪੱਥਰ, ਉਹ ਪਹਾੜੀ ਦੇ ਵਿੱਚ ਉਹ ਪੱਥਰ ਆ ਕੇ ਤੇ ਘੰਟਾ ਘਰ ਆਪਣਾ ਬਣਿਆ। ਹੁਣ ਇਹ ਦੱਸੋ ਜਿਹੜੇ ਉੱਤੇ ਘੜੀਆਂ ਲੱਗੀਆਂ ਨੇ 4, ਜੀ ਇਹ ਕਿਹੜੇ ਮੁਲਕ ਦੀਆਂ ਨੇ? ਜੋ ਮੁਲਕ ਦੱਸ ਦੇਣਾ, ਪਾਕਿਸਤਾਨ ਦੀ ਨਹੀਂ ਹੈਗੀਆਂ। ਕਿਹੜੇ ਮੁਲਕ ਦੀਆਂ ਨੇ ਦੱਸੋ? ਇਹੜੇ ਕਲੌਕ 4 ਲੱਗੇ ਨੇ, ਕਿੱਥੋਂ ਆਏ ਨੇ? ਹਾਂਜੀ, ਇੰਗਲੈਂਡ ਤੋਂ? ਨਹੀਂ, ਸਵਿਟਜ਼ਰਲੈਂਡ ਵੀ ਨਹੀਂ, ਅਮਰੀਕਾ ਵੀ ਨਹੀਂ। ਤੁਸੀਂ ਹਾਰ ਗਏ, ਸੌਰੀ ਵੈਸੇ ਯਾਰ। ਤੁਸੀਂ ਹਾਰ ਗਏ। ਤੁਸੀਂ ਗੈਸ ਕਰੋ। ਫਰਾਂਸ ਚੋਂ? ਨਹੀਂ, ਪੈਰਿਸ ਵੀ ਨਹੀਂ, ਇਟਲੀ ਵੀ ਨਹੀਂ। ਇੰਡੀਆ? ਯੈਸ, ਅੱਛਾ, ਜਿਹੜਾ ਸਭ ਤੋਂ ਲਾਗੇ ਪੈਂਦਾ ਉਹਦਾ ਨਾਂ ਐਂਡ ਤੇ ਲਿਆ, ਦੱਸ। ਪਾਇਨ ਬੰਬੇ, ਇੰਡੀਆ, ਬੰਬੇ ਜਿਹੜਾ ਸ਼ਹਿਰ ਹੈ ਨਾ, ਬੰਬੇ ਦੇ ਵਿੱਚੋਂ ਇਹ 4 ਕਲਾਕ ਆਏ ਨੇ ਜਿਹੜੇ ਆਪਣੇ ਘੰਟਾ ਘਰ ਦੇ ਲੱਗੇ ਨੇ। ਔਰ ਜਿਸ ਪੱਥਰ ਦਾ ਉਹ ਘੰਟਾ ਘਰ ਬਣਿਆ, ਉਹ ਆਪਣਾ ਸਾਂਗਲਾ ਪਹਾੜੀ ਜਿਹੜੀ ਨਾ, ਇੱਥੇ ਦਾ ਉਹ ਪੱਥਰ ਆ। ਸਮਝ ਆ ਰਹੀ? ਹੁਣ ਜਦੋਂ ਥੱਲੇ ਮਜ਼ਦੂਰ ਬੈਠੇ ਹੁੰਦੇ ਨੇ, ਉਹ ਦੱਸੋ ਕੌਣ ਹੁੰਦੇ ਤੁਹਾਡੇ ਚੋਂ? ਹੈ ਉਹ ਸਾਰੇ ਡਾਕਟਰ ਹੁੰਦੇ। ਆਹੋ, ਅੱਛਾ, ਤੁਸੀਂ ਗੌਰ ਕਰਨਾ, ਰਾਤ ਨੂੰ 4 ਵਜੇ ਵੀ ਮਜ਼ਦੂਰ ਬੈਠੇ ਹੁੰਦੇ ਨੇ, 3 ਵਜੇ ਮਜ਼ਦੂਰ। ਉਹਦੀ ਮੇਨ ਵਜ੍ਹਾ ਮੈਂ ਦੱਸਦਾ। ਹਾਂਜੀ, ਬੰਗਾਲੀ ਵਾਲੇ ਨਾ 2:30 ਵਜੇ ਤੋਂ ਬਾਅਦ ਲੱਸੀ ਵੰਡਦੇ ਆ, ਉਹ ਇਸ ਵਾਸਤੇ ਉੱਥੇ 4 ਵਜੇ ਤੱਕ ਬੈਠਦੇ ਨੇ ਮੁਫਤ ਲੱਸੀ ਪੀਣ ਲਈ। ਫੂਲ ਮੁਫਤ ਲੱਸੀ। ਵਾਹ, ਇਹ ਭੈਣ ਅੱਛੇ ਨੇ, ਗੱਲ ਅੱਛੀ ਕਰਦੇ ਨੇ। ਬੜੀ ਮਜ਼ੇਦਾਰ ਗੱਲ ਇਸ ਲਈ ਤੁਹਾਡੇ ਵਾਸਤੇ ਬੁਲਾਇਆ ਗਿਆ। ਆਪਾਂ ਤੁਹਾਨੂੰ ਕੋਈ ਜੁਗਤ ਕੋਈ ਮਜ਼ੇ ਦੀ ਗੱਲ, ਕੋਈ ਲਤੀਫਾ, ਕੋਈ ਚੀਜ਼ ਐਸੀ ਯਾਦ ਆ ਤੁਹਾਨੂੰ? ਮਜ਼ੇ ਦੀ ਗੱਲ। ਮਜ਼ੇ ਦੀ ਗੱਲ, ਹਾਂ ਤੁਸੀਂ ਕਰ ਲੈ, ਤੁਹਾਡੇ ਕੋਲ ਹੋ ਜਾਂਦੀ ਹੋਣੀ, ਮੈਨੂੰ ਸ਼ੱਕ ਪੈ ਰਿਹਾ ਹੈ ਕਿ ਤੁਹਾਡੇ ਮੂੰਹ ਨਿਕਲ ਜਾਂਦੀ ਹੋਣੀ। ਉਹ ਵੈਗਨ 'ਚ ਇੱਕ ਦਫਾ ਬੈਠੇ ਤੇ ਕਿਰਾਏ ਨਹੀਂ ਜਦੋਂ ਪਿੱਛੇ ਜੇ ਵਧੇ, ਹਾਂ, ਤੇ ਵੈਗਨ 'ਚ ਬੈਠੇ ਤੇ ਕੰਡਕਟਰ ਨੂੰ ਮੈਂ 20 ਰੁਪਏ ਤੇ ਕਹਿੰਦਾ ਭਾਈ 30 ਰੁਪਏ ਆ। ਮੈਂ ਡੱਬਾ ਤਾਂ ਤੂੰ ਦਿੱਤਾ ਹੀ ਨਹੀਂ। ਅੱਛਾ, ਉਹ ਹਲਾਓ ਵਾਲਾ। ਆਹੋ, ਹੁਣ ਤੁਸੀਂ ਜਿਹੜੇ ਜੜ੍ਹਾਂ ਵਾਲੇ ਦੇ ਨਜ਼ਦੀਕ ਜਾਂ ਇੱਥੋਂ ਕਿਤੋਂ ਤੁਸੀਂ ਲੰਘੋ, ਜਾਂ ਕਿਤੇ ਇਸ ਰੂਟ ਤੋਂ ਲੰਘੋ, ਜਾਂ ਜਿਹੜੇ ਇੱਥੇ ਦੇ ਸ਼ਹਿਰ ਦੇ ਜਾਂ ਫੈਸਲਾਬਾਦ ਵਾਲੇ ਜ਼ਿਆਦਾਤਰ ਇੱਧਰ ਨੂੰ ਆਉਂਦੇ ਹੋਣਗੇ, ਤੁਸੀਂ ਇੱਥੇ ਜਦੋਂ ਪੀਜ਼ਾ ਖਾਓ ਨਾ, ਤੇ ਫਿਰ ਯੂਸਫ ਸਾਹਿਬ ਨੂੰ ਲੱਭ ਕੇ ਦੱਸ ਕੇ ਜਾਣਾ, ਜਾਂ ਸ਼ਾਬਾਸ਼ ਦੇ ਕੇ ਜਾਣੀ ਹੈ, ਤੇ ਜਾਂ ਕਹਿ ਕੇ ਜਾਣਾ ਭੈਣ ਕੱਖ ਨਹੀਂ ਤੁਸੀਂ। ਨੰਬਰ 2 ਜਾਨੀ ਭਾਈ ਦੀ ਹੈ ਜਿਹੜੀ ਗੱਲ ਦਾ ਲੱਭੋ ਲਬਾਬ ਆ ਨਾ, ਇਹਨਾਂ ਨੂੰ ਨਾਲ ਇੱਕ ਪੀਜ਼ਾ ਦਿਓ, ਇਹ ਖਾਣ ਤੇ ਚੈੱਕ ਕਰਨ। ਹਾਂ, ਦੇਖਿਆ ਕੁਛ ਨਾ ਕੁਛ ਐਸੀ ਦਿਮਾਗ 'ਚ ਸਾਜ਼ਿਸ਼ੀ ਸੋਚ ਹੁੰਦੀ ਤੇ ਬੰਦਾ ਇਲੈਕਸ਼ਨ ਤੇ ਖਲੋਂਦਾ। ਅੱਛਾ ਸਰ, ਅਗਰ ਮੈਂ ਤੁਹਾਨੂੰ ਰੁਪਈਆ ਦਿਆਂ
20 ਲੱਖ ਠੀਕ ਹੋ ਗਿਆ। ਤੁਹਾਨੂੰ ਕਹਾਂ ਪੀਟੀਆਈ ਵੱਲੋਂ ਇਲੈਕਸ਼ਨ ਲੜੋ। ਨਹੀਂ ਪੀਟੀਆਈ ਦਾ ਤੁਸੀਂ ਵੇਖ ਰਹੇ ਹੋ ਤੇ ਕਸ਼ਤੀ ਹੁਣ ਡੁੱਬ ਰਹੀ ਹੈ ਜੀ, ਬਜ਼ਾਹਰ ਜਿਹੜੀ ਨਜ਼ਰ ਆ ਰਹੀ ਹੈ। ਔਰ ਨੰਬਰ 2 ਅਸੀਂ ਸ਼ੁਰੂ ਤੋਂ ਅਲਹਮਦੁਲਿਲਾ ਮੀਆਂ ਸਾਹਿਬ ਦੇ ਨਾਲ ਆ ਜੀ, Okay. ਤੇ ਉਹਨਾਂ ਦੇ ਨਾਲ ਹੀ ਇਨਸ਼ਾਅੱਲਾ ਰਵਾਂਗੇ ਚਾਹੇ ਜਿਸ ਨਹੀਂ ਤਰ੍ਹਾਂ ਬੜੇ ਦੇ ਬੰਦੇ ਇੱਧਰ ਉੱਧਰ ਹੋ ਜਾਂਦੇ ਨੇ, ਮਗਰ ਉਹਨਾਂ ਦਾ ਆਪਣਾ ਫੇਲ ਹੈ, ਸਾਡਾ ਆਪਣਾ ਫੇਲ ਹੈ ਤੁਸੀਂ ਪੱਕੇ ਹੋ। ਅਲਹਮਦੁਲਿਲਾ। ਹਾਂ ਭੈਣ ਮੇਰੇ ਵੱਲੋਂ ਨੂਨ ਵੱਲੋਂ ਲੜੋ, ਹਮਜ਼ਾ ਵੱਲੋਂ ਲੜੋ, ਲਾਮ ਕਾਫ ਮੀਮ ਵਾਓ ਵੱਲੋਂ ਲੜੋ, ਮੈਨੂੰ ਕਾਹਦੀ ਟੈਨਸ਼ਨ। ਹਾਂ, ਠੀਕ ਹੋ ਗਿਆ ਠੀਕ ਹੈ ਜੀ, ਸਾਡਾ ਤੇ ਮਸਲੇ ਹੱਲ ਹੋਣੇ ਚਾਹੀਦੇ ਆ। ਇਨਸ਼ਾਅੱਲਾ। ਆਵਾਮ ਨੂੰ ਗਰਜ ਹੁੰਦੀ ਆ ਭੈਣ ਸਾਡੇ ਮਸਲੇ ਮਸਾਇਲ ਹੱਲ ਹੋਣ। ਮਸਲਾ ਉਹਨੇ ਪੀਜ਼ੇ ਦਾ ਹੋਇਆ ਵਾ ਤੇ ਉਹ ਹੱਲ ਕਰੋ। ਹਾਂਜੀ ਮੈਂ ਕਿਹਾ ਹੁਣੇ ਹੁਣ ਇਸ ਟਾਈਮ ਸਭ ਤੋਂ ਵੱਡਾ ਮਸਲਾ ਬਣਿਆ ਪੀਜ਼ੇ ਦਾ। ਪੀਜ਼ੇ ਦਾ ਉਹ ਹੱਲ ਕਰੋ। ਅੱਛਾ ਸਰ, ਇਹ ਤਾਂ ਸਾਰਾ ਹੋਗਾ ਨਾ ਹਲਾਲ ਫੂਡ ਪਾਕਿਸਤਾਨੀ ਜਿਹੜਾ ਅਸੀਂ ਖਾਂਦੇ, ਜਿਵੇਂ ਅਸੀਂ ਬਾਹਰ ਜਾਂਦੇ ਨਾ ਹਲਾਲ ਫੂਡ ਹੁੰਦਾ, ਉਸ ਤੋਂ ਬਾਅਦ ਦੂਸਰਾ ਫੂਡ ਹੁੰਦਾ ਕਾਫੀ। ਤੁਹਾਡੇ ਕੋਲ ਅਗਰ ਕੋਈ ਕਸਟਮਰ ਐਸਾ ਆ ਜਾਏ ਉਹ ਕਹੇ ਜੀ ਮੈਨੂੰ ਕੋਈ ਕੁੱਤਾ ਦਿਓ ਪਕਾ ਕੇ ਜਾਂ ਨਹੀਂ ਗਾਹਕ ਹੈ ਨਾ, ਅੱਛਾ ਉਹ ਮੁਸਲਿਮ ਨਾ ਹੋਵੇ, ਜੀ ਉਹ ਚਾਈਨੀਜ਼ ਤੁਹਾਡੇ ਕੋਲ ਕੋਈ ਚਾਈਨੀਜ਼ ਆ ਜਾਏ ਕਹੇ ਜੀ ਮੈਨੂੰ ਕੇਕੜੇ ਦਿਓ ਤਲ ਕੇ, ਸਹੀ ਹੈ। ਤੇ ਕੀ ਕਰੋਗੇ? ਅੱਛਾ ਜਾਨੀ ਭਾਈ ਕਿਉਂਕਿ ਹੋਵੇ ਵੀ ਮਹਿਮਾਨ ਜਣਾ ਵਾਲੇ ਦੇ ਕਰੀਬ ਨਾ ਜੀ ਮੋਟਰਵੇ ਬਣੀ ਹੈ, ਤਾਂ ਸਾਰੇ ਪ੍ਰੋਜੈਕਟ ਥੋੜਾ ਦੂਰ ਰੱਖੋ, ਸਾਰੇ ਪ੍ਰੋਜੈਕਟਸ ਨਾ ਉਹਨਾਂ ਨੇ ਚਾਈਨੀਜ਼ ਨੇ ਕੀਤੇ ਨੇ। ਓਕੇ। ਔਰ ਅਲਹਮਦੁਲਿਲਾ ਚਾਈਨੀਜ਼ ਜ਼ਾਹਿਰ ਉਹਨਾਂ ਦਾ ਵੀ ਦਿਲ ਕਰਦਾ ਕਿ ਆਪਣੀਆਂ ਚੀਜ਼ਾਂ, ਪਰ ਇੱਕ ਗੱਲ ਹੈਗੀ ਹੈ ਕਿ ਉਹਨੇ ਸਾਡੇ ਜਣਾ ਵਾਲੇ ਦੇ ਇੱਧਰ ਦੇ ਸਾਰੇ ਕੱਚੂ ਘੁੰਮੇ ਨਾ, ਉਹ ਨਮਕਾਤੇ ਆ। ਵਾਹ ਗੁੱਡ ਯਾਰ। ਹਾਂ ਉਹ ਕੱਚੂ ਘੁੰਮੇ ਨੂੰ ਮੁਫਤ ਕੀ ਕਰਦੇ ਕੱਚੂ ਘੁੰਮੇ ਨੂੰ? ਉਹ ਬੜੇ ਆਈਟਮਾਂ ਲਾ ਕੇ ਖਾ ਜਾਂਦੇ ਨੇ। ਹਾਂਜੀ ਅਗਰ ਕੋਈ ਵਾਕਈ ਆ ਕੇ ਚਾਈਨੀਜ਼ ਕਹਿ ਜਾਵੇ ਕਿ ਮੈਂ ਕੁੱਤਾ ਹੀ ਖਾਣਾ ਹੈ, ਤੁਹਾਨੂੰ ਕਹਾ ਜਾ ਆਪਣਾ ਫੜ ਲਿਆ, ਕੁੱਤਾ ਆਪਣਾ ਲੈ ਆ, ਪਕਾ ਅਸੀਂ ਦੇਾਂਗੇ। ਕੀ ਬਾਤ। ਹੁਣ ਤੇ ਵਿਆਹ ਸ਼ਾਦੀਆਂ ਵੀ ਹੋਣ ਲੱਗ ਪਈਆਂ ਨੇ। ਹਾਂਜੀ ਵਿਆਹ ਸ਼ਾਦੀ ਵੀ ਹੋਣ ਵਿਆਹ ਲੱਗ ਪਈਆਂ ਸ਼ਾਦੀਆਂ ਢੇਰ ਆ ਤਾਂ ਦੱਸਿਆ ਕਿ ਹੁਣ ਸਾਨੂੰ ਨਾ ਉੱਥੋਂ ਚਾਈਨਾ ਚੋਂ ਗਾਹਕ ਭੇਜਦੇ ਇੱਥੇ ਸਾਡੇ ਵਾਸਤੇ। ਇਹ ਕੌਣ ਨੇ? ਇਹ ਛੋਟੇ ਭਾਈ ਨੇ। ਮਾਲਕ ਵਾਕਿਆ ਹੋਏ ਨੇ। ਅੱਛਾ ਇਹ ਵੀ ਮਾਲਕ ਹੀ ਨੇ। ਹਾਂਜੀ ਇੱਥੇ ਗਾਹਕ ਘੱਟ ਨੇ, ਮਾਲਕ ਬਹੁਤ ਨੇ। ਹੈ ਨਾ? ਉਹ ਜਿਹੜਾ ਪੀਜ਼ਾ ਬਚ ਜਾਂਦਾ ਨਾ ਜੀ ਫਿਰ ਆਪ ਚ ਵੰਡ ਲੈਂਦੇ ਆ, ਆਹੋ ਜਿਹੜਾ ਗਾਹਕ ਛੱਡ ਜਾਂਦਾ। ਆਹਦੇ ਇਦਾਂ ਦੇ ਮਾਲਕ ਛੋਟੇ ਬੱਚੇ, ਛੋਟੇ ਮਾਲਕ ਜਿਹੜੇ ਹੁੰਦੇ ਨੇ ਨਾ, ਛੋਟੇ ਮਤਲਬ ਦੇਖਦੇ ਨੇ ਸਲਾਹ ਦੂਰ ਖਲੋ ਤੇ ਸੋਚ ਰਹੇ ਹੁੰਦੇ ਨੇ ਲੈ ਵੀ ਬੰਦਾ ਕੱਲਾ ਵਾ, ਪੀਜ਼ਾ ਇਹਨੇ ਵੱਡਾ ਆਰਡਰ ਕਰਤਾ, ਇਹ ਵਿੱਚ ਛੱਡੇਗਾ, ਇਹ ਛੱਡੇਗਾ ਉਸਤਾਦ ਜੀ। ਤੁਹਾਡੀ ਇਸੇ ਗੱਲ ਤੋਂ ਯਾਦ ਆ ਕਿ ਹਲੇ ਇੱਥੇ ਆਏ ਨਾ ਅੰਦਰ ਜਦੋਂ ਤੇ ਮੀਡੀਅਮ ਪੀਜ਼ਾ ਲਵਾ ਲਿਆ ਤੇ ਇੱਥੇ ਦੋ ਜਣੇ ਬੈਠੇ ਤੇ ਉਦੋਂ ਰਾਣਾ ਸਾਹਿਬ ਆ ਗਏ ਤੇ ਯੂਸਫ ਭਾਈ ਕਹਿੰਦੇ ਰਾਣਾ ਸਾਹਿਬ ਆ ਗਏ। ਮੈਂ ਰਾਣਾ ਸਾਹਿਬ ਨੂੰ ਉਧਰ ਬਿਠਾਓ, ਮੈਂ ਮੀਡੀਅਮ ਕਿਹਾ ਵਾ। ਮੀਡੀਅਮ 2 ਬੰਦਿਆਂ ਜਿੰਨਾ ਹੁੰਦਾ। ਵਾਹ ਵਾਹ ਵਾਹ। ਅੱਛਾ ਸਰ ਕਿੰਨੀ ਦੇਰ ਹੋ ਗਈ ਇੱਥੇ? ਜਾਨੀ ਭਾਈ ਸਾਨੂੰ ਇੱਥੇ ਮਈ ਦੇ ਵਿੱਚ 5 ਸਾਲ ਪੂਰੇ ਹੋ ਜਾਣੇ। ਮਈ 5 ਸਾਲ ਹੋਏ। ਹਾਂਜੀ। ਅੱਛਾ ਰਾਣਾ ਸਾਹਿਬ ਤੁਸੀਂ ਕਿੰਨੀ ਦੇਰ ਤੋਂ ਮੈਂ ਜੀ ਮੁਫਤ ਪੀਜ਼ਾ ਖਾ ਰਹੇ ਹੋ? ਆਪਣੀ ਇਮਾਨਦਾਰੀ ਨਾਲ ਦੱਸਣਾ ਕਿੰਨਾ ਮੁਫਤ ਪੀਜ਼ਾ ਖਾਦਾ ਰਹੇ? ਸ਼ੁਰੂ ਤੋਂ ਹੀ ਲੈ ਹੈ ਨਾ? ਮਈ ਚ 5 ਸਾਲ ਹੋਏ ਨੇ। ਰਾਣਾ ਸਾਹਿਬ ਨੇ ਬੈਂਕ ਦੀ ਜੌਬ ਛੱਡੀ, ਇਸ ਤੋਂ ਉਹਨਾਂ ਨੂੰ ਪਤਾ ਮੇਰਾ ਲੰਗਰ ਤੇ ਹੈ ਲੱਗਾ ਕਿਤੇ। ਰੋਟੀ ਪਾਣੀ ਦੀ ਤਾਂ ਟੈਨਸ਼ਨ ਹੀ ਕੋਈ ਨਹੀਂ, ਯੂਸਫ ਸਾਹਿਬ ਹੈ ਨੇ। ਅੱਛਾ ਰਾਣਾ ਸਾਹਿਬ ਮੈਂ ਤੁਹਾਨੂੰ ਇੱਕ ਸਵਾਲ ਕਰਾਂਗਾ, ਮੈਂ ਤੁਹਾਡਾ ਜ਼ੇਨ ਆਈਕਿਊ ਲੈਵਲ ਚੈੱਕ ਕਰਦਾ ਕਿ ਤੁਸੀਂ ਇਲੈਕਸ਼ਨ ਤੇ ਖਲੋਵੋਗੇ ਤੇ ਅਗਰ ਤੁਸੀਂ ਜਿੱਤ ਗਏ ਤੇ ਤੁਸੀਂ ਆਪਣੀ ਆਵਾਮ ਨੂੰ ਰਿਆਇ ਨੂੰ ਕਿੰਨਾ ਕਿਸ ਤਰ੍ਹਾਂ ਹੈਂਡਲ ਕਰੋਗੇ? ਠੀਕ ਹੋ ਗਿਆ। ਠੀਕ ਹੈ ਜੀ, ਲਓ ਵੀ ਬੋਲੇ ਕੋਈ ਨਾ। ਰਾਣਾ ਸਾਹਿਬ ਇਹ ਦੱਸੋ ਉਹ ਕਿਹੜਾ ਇਨਸਾਨ ਆ ਜੀ ਦੁਨੀਆ ਤੇ, ਕਿਹੜਾ ਇਨਸਾਨ ਆ ਜਿਹਨੂੰ ਤੁਸੀਂ ਆਪਣੀ ਗੋਦੀ 'ਚ ਨਹੀਂ ਬਿਠਾ ਸਕਦੇ? ਵਾਹ ਹੀ ਔਖਾ ਕੰਮ ਆ। ਆਪਣੇ ਆਪ ਨੂੰ ਉਹ ਤੇ ਉਹਨਾਂ ਨੇ ਦੱਸ ਦਿੱਤਾ ਨਾ, ਲੱਗਾ ਮੈਂ ਕਿਹਾ ਵੀ ਦੱਸੇ ਕੋਈ ਨਾ, ਲੇਕਿਨ ਉਹ ਠੀਕ ਹੋ ਜਾਂਦਾ ਨਾ ਭੈਣ। ਹਾਂ ਆਪਣੇ ਆਪ ਨੂੰ ਜਾਣ ਕੇ ਬੰਦਾ ਇਹ ਤਾਂ ਉਹਨਾਂ ਨੇ ਦੱਸਿਆ ਨਾ, ਤੁਹਾਨੂੰ ਨਹੀਂ ਪਤਾ ਲੱਗਾ? ਨਹੀਂ ਪਤਾ ਲੱਗਾ। ਇੱਕ ਤੁਸੀਂ ਫੇਲ ਹੋ ਗਏ। ਚਲੋ ਜੀ ਦੂਜਾ ਸਵਾਲ ਰਾਣਾ ਸਾਹਿਬ। ਤੁਸੀਂ ਕਿਤੇ ਇਲੈਕਸ਼ਨ ਕਮਿਸ਼ਨ ਵੱਲੋਂ ਤਾਂ ਨਹੀਂ ਨਹੀਂ ਭੈਣ ਮੈਂ ਇਲੈਕਸ਼ਨ ਭੈਣ ਦੇਖੋ ਨਾ, ਮੈਂ ਹਿਸਾਬ ਲਾ ਰਿਹਾ ਕਿ ਰਾਣਾ ਸਾਹਿਬ ਜਿੱਤ ਜਾਣ, 4 ਬੰਦੇ ਹੋਣਗੇ, ਰਾਣਾ ਸਾਹਿਬ ਸਾਡਾ ਇਹ ਮਸਲਾ ਵਾ, ਤੇ ਰਾਣਾ ਸਾਹਿਬ ਸੋਚਣ ਵੀ ਨਾ ਮੇਰੇ ਕੋਲ ਭੇਲੀਆਂ ਤੇ ਨਹੀਂ ਨਾ ਬੁਝਾਉਣਗੇ, ਉਹ ਤੇ ਇਹੀ ਕਹਿਣਗੇ ਨਾ ਜੀ ਕਿ ਆ ਸਾਡਾ ਖਰਾਬ ਹੈ ਜੀ, ਇਹ ਮਸਲਾ ਹੈ, ਕੋਈ ਬਰਥ ਸਰਟੀਫਿਕੇਟ ਬਣਾ ਦਿਓ, ਕੋਈ ਡੈਥ ਸਰਟੀਫਿਕੇਟ, ਕੋਈ ਨਿਕਾਹਨਾਮਾ। ਤੇਰਾ ਵੀ ਕੰਮ ਨਿਕਲ ਆਇਆ, ਬਣਵਾ ਲਾ ਡੈਥ ਪਤਾ ਲਓ ਕੀ ਜੀ ਇਹ ਜਾਨੀ ਤਾਂ ਭਾਈ ਬਣਵਾਓ, ਜਿੱਤਦੇ ਹੀ ਨਾ, ਇਹਦਾ ਤੇ ਬਣਵਾਓ ਤੁਹਾਡੀ ਗੱਲ। ਪਤਾ ਕੀ ਜਾਨੀ ਭਾਈ ਇਹਦੇ ਜੇ ਕਿ ਉਹ ਕਈ ਬੰਦੇ ਹੁੰਦੇ, ਹਰ ਬੰਦੇ ਨੂੰ ਸਿਆਣਾ। ਰਾਣਾ ਸਾਹਿਬ ਕਿਹੜਾ ਪੇਪਰ ਹੁੰਦਾ ਹੈ ਕਾਗਜ਼ ਹਾਂਜੀ ਜਿਸ ਤੇ ਤੁਸੀਂ ਦਸਤਖਤ ਕਰੋਗੇ ਤੇ ਉਹ ਗਲਤ ਸਾਬਤ ਹੋ ਜਾਏਗਾ, ਝੂਠਾ ਹੋ ਜਾਏਗਾ, ਯਾਨੀ ਉਹ ਨਕਲੀ ਹੋ ਜਾਏਗਾ। ਤੁਹਾਡੇ ਉਹਦੇ ਤੇ ਸਾਈਨ ਹੋਣ ਤੇ ਉਹ ਨਕਲੀ ਮੰਨਿਆ ਜਾਏਗਾ, ਸਾਈਨ ਨਾ ਹੋਣ ਤੇ ਉਹ ਜੈਨੂਇਨ ਲੱਗੇਗਾ। ਤੁਸੀਂ ਉੱਤੇ ਸਾਈਨ ਕਰ ਦਿਓਗੇ ਤੇ ਸਾਰੀ ਦੁਨੀਆ ਕਹੇਗੀ ਨਕਲੀ ਹੈ। ਕਿਹੜਾ ਪੇਪਰ ਹੋ ਸਕਦਾ? ਠਹਿਰ ਜਾਏ ਨਹੀਂ ਰਾਣਾ ਸਾਹਿਬ ਨਹੀਂ ਦੱਸੋ। ਵੋਟ ਨਹੀਂ ਭਾਈ ਵੋਟ ਤੇ ਤੁਸੀਂ ਵੋਟ ਪਾਉਣਾ, ਤੁਹਾਡੇ ਸਾਈਨ ਹੋਣਗੇ ਤੇ ਓਕੇ ਹੋ ਜਾਏਗਾ। ਜੈਨੂਇਨ ਗਵਰਨਮੈਂਟ ਦਾ ਪੇਪਰ ਆ,
ਕੋਈ ਐਸਾ ਜਿੱਤੇ ਤੁਸੀਂ ਸਾਈਨ ਕਰੋਗੇ ਤੇ ਉਹ ਜਾਲੀ ਕਰਾਰ ਦਿੱਤਾ ਜਾਏਗਾ? ਨੋਟ ਤੇ ਨਹੀਂ। ਨਹੀਂ ਪਾਣ ਹਾਰ ਕੇ ਪਾਣੀ ਆ ਹਾਰ ਗਏ। ਪਾਣ ਡੈਥ ਸਰਟੀਫਿਕੇਟ। ਆ ਹੁਣੇ ਗੱਲ ਹੋਈ, ਮੈਨੂੰ ਉੱਤੇ ਸਵਾਲ ਯਾਦ ਆਇਆ। ਡੈਥ ਸਰਟੀਫਿਕੇਟ ਤੇ ਤੁਸੀਂ ਅਗਰ ਸਾਈਨ ਕਰਤੇ, ਤੁਹਾਡੇ ਹੀ ਸਾਈਨ ਹੋ ਜਾਣ ਤੇ ਮਤਲਬ ਕਿਸੇ ਦੇ ਵੀ ਡੈਥ ਸਰਟੀਫਿਕੇਟ ਤੇ ਉਹਦੇ ਸਾਈਨ ਹੋਣਗੇ ਤਾਂ ਜਾਲੀ ਹੋਏਗਾ। ਚੌਧਰੀ ਸਾਹਿਬ ਬਹੁਤ ਪਿਆਰ ਨਾਲ ਵੇਖ ਰਹੇ ਨੇ ਮੈਨੂੰ ਬੈਠੇ ਦੂਰ। ਚੌਧਰੀ ਸਾਹਿਬ ਇੱਧਰ ਆਓ। ਚੌਧਰੀ ਸਾਹਿਬ ਲਓ ਜੀ ਨਾਜ਼ਰੀਨ, ਸਾਡੇ ਨਾਲ ਸਾਡੇ ਬੜੇ ਪਿਆਰੇ ਭਾਈਜਾਨ। ਅੱਛਾ, ਸਭ ਤੋਂ ਪਹਿਲੇ ਇੱਕ ਗੱਲ ਕਹਾਂਗਾ ਮਲਕ ਸਾਹਿਬ, ਜੈਨੂਇਨ ਗੱਲ ਕਹਾਂਗਾ, ਤੁਸੀਂ ਚਾਹੇ ਦੇਖ ਲੈਣਾ YouTube ਤੇ ਜਿਹੜੀ ਮੈਂ ਗੱਲ ਕਹਿਣ ਲੱਗਾ, ਤੁਹਾਨੂੰ ਇਹ ਨਹੀਂ ਲੱਗੇਗਾ ਕਿ ਮੈਂ ਕੋਈ ਮਜ਼ਾਕ ਕੀਤਾ ਜਾਂ ਮੈਂ ਕੋਈ ਐਸੀ ਨਹੀਂ ਗੱਲ, ਓਰੀਜਨਲ 100% ਗੱਲ ਕਰਾਂਗਾ। ਜੀ ਬਿਲਕੁਲ ਸਹੀ। ਇੰਡੀਆ ਦੇ ਵਿੱਚ ਇੱਕ ਗਵਈਏ ਗਾਣ ਵਾਲੇ ਹੋਏ ਨੇ, ਉਹਨਾਂ ਦਾ ਨਾਮ ਸੀ ਬੜੇ ਗੁਲਾਮ ਅਲੀ ਸਾਹਿਬ। ਤੁਸੀਂ ਨਾਮ ਸੁਣਿਆ? ਜੀ। ਤੁਹਾਡੀ ਬਿਲਕੁਲ ਸ਼ਕਲ ਉਹਨਾਂ ਵਰਗੀ। ਵਾਹ ਵਾਹ ਜੀ ਵਾਹ, ਵਾਹ ਜੀ ਵਾਹ। ਲਓ ਜੀ, ਇਹ ਤੁਸੀਂ ਨਾ ਐਸੇ ਦੇ ਉੱਪਰ ਤਸਵੀਰ ਲਾਉਣਾ, ਬੜੇ ਗੁਲਾਮ ਅਲੀ ਸਾਹਿਬ ਇਦਾਂ ਹੀ ਮੁੱਛਾਂ, ਔਰ ਮੈਂ ਉੱਥੇ ਬੈਠਿਆ, ਮੈਨੂੰ ਉਹੀ ਯਾਦ ਆਈ ਜਾ ਰਹੀ ਸੀ ਜਿਨ੍ਹਾਂ ਦੀ ਠੁਮਰੀ ਹੈ ਯਾਦ ਪਿਆ ਕੀ ਆਏ ਹਾਏ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਅੱਛਾ, ਤੁਸੀਂ ਮੈਨੂੰ ਪਤਾ ਲੱਗਾ ਕਿ ਮੁਸਲਿਮ ਲੀਗ ਨੂਨ ਨਾਲ ਤੁਹਾਡਾ ਤਲਕ ਆ। ਛੋਟੀ ਜੀ ਗੱਲ ਕਰਾਂਗਾ, ਜ਼ਿਆਦਾ ਨਹੀਂ, ਕਿਉਂਕਿ ਮੇਰਾ ਸਿਆਸੀ ਪ੍ਰੋਗਰਾਮ ਨਹੀਂ ਹੁੰਦਾ। ਜੀ ਬਿਲਕੁਲ ਸਹੀ। ਸਿਰਫ ਵਜ੍ਹਾ ਪੁੱਛਣੀ ਆ, ਐਡੇ ਵੱਡੇ ਤੁਸੀਂ ਹੋ ਗਏ, ਹਾਲੇ ਤੱਕ ਮੁਸਲਿਮ ਲੀਗ 'ਚ ਕਿਉਂ? अल्हम्दुलिल्लाह मैं मुस्लिम लीग को मदद नहीं है। ਓਕੇ एक पॉलिटिकल जमात आ ਓਕੇ ਇੱਥੇ 27 28 ਫਿਊਡਲ ਲਾਜ ਇਨੀ ਜ਼ਗੀਰਦਾਰ ਜ਼ਿਮੀਂਦਾਰ ਲੋਕ ਆਏ ਨੇ, ਉਹਨਾਂ 'ਚ 4 ਮਾਰਸ਼ਲ ਆਏ ਨੇ। ਮੈਂ ਦੇਖਿਆ ਕਿ ਮੀਆਂ ਮੁਹੰਮਦ ਨਵਾਜ਼ ਸ਼ਰੀਫ ਨੇ ਆਪਣੀ ਪੂਰੀ, ਜਦੋਂ ਵੀ ਉਹਨੂੰ ਮੌਕਾ ਮਿਲਿਆ, ਉਹਨੇ ਜਿਸ ਤਰ੍ਹਾਂ ਐਮਐਲਏ ਮਿਨਿਸਟਰਾਂ ਨੂੰ, ਦੂਸਰੀਆਂ ਕੌਮਾਂ ਨੂੰ, ਦੂਸਰਿਆਂ ਲੋਕਾਂ ਨੂੰ, ਬਿਜ਼ਨਸ ਕਮਿਊਨਿਟੀ ਨੂੰ ਅਬਲਾਈਜ ਕੀਤਾ, ਇਸੇ ਤਰ੍ਹਾਂ ਹੀ ਉਹਨਾਂ ਨੇ ਫਨਕਾਰਾਂ ਨੂੰ ਵੀ ਅਬਲਾਈਜ ਕੀਤਾ। ਹਾਂ, ਮੇਰਾ ਇਹ ਸਿਰਫ ਗੱਲ ਸੀ ਕਰਨ ਦਾ ਮਕਸਦ ਹੈ ਕਿ ਅਸੀਂ ਸਿਰਫ ਪਿਆਰ ਕਰਦੇ ਹਾਂ ਕਿ ਉਹਨੇ ਹਰ ਬੰਦੇ ਨਾਲ ਪਿਆਰ ਕੀਤਾ। ਉਹ ਪਾਕਿਸਤਾਨ ਦੇ ਕਿਸੇ ਵੀ ਸੂਬੇ 'ਚ ਸੀ, ਕਿਸੇ ਵੀ ਕੌਮ ਦਾ ਸੀ, ਕਿਸੇ ਵੀ ਸ਼ੋਬੇ ਨਾਲ ਉਹਦਾ ਤਲਕ ਸੀਗਾ, ਜਿਸ ਲੈਵਲ ਦਾ ਕੋਈ ਬੰਦਾ ਸੀਗਾ ਉਹਨਾਂ ਨੇ ਪਿਆਰ ਅਬਲਾਈਜ ਕੀਤਾ। ਇਸ ਵਜ੍ਹਾ ਤੋਂ ਤੁਸੀਂ ਉਹਨਾਂ ਨਾਲ ਪਿਆਰ ਕਰਦੇ ਹੋ। ਬਾਜ ਮਲਕ ਸਾਹਿਬ ਵਾਸਤੇ ਕਲੈਪ ਕਰੋ। ਅੱਛਾ ਮਲਕ ਸਾਹਿਬ, ਹੁਣ ਕੋਈ ਇੱਕ ਆਪਣੀ ਜ਼ਿੰਦਗੀ ਦਾ ਐਸਾ ਵਾਕਿਆ ਜਿਹੜਾ ਤੁਹਾਨੂੰ ਅੱਜ ਤੱਕ ਭੁੱਲਿਆ ਨਾ ਹੋਵੇ ਔਰ ਬੜਾ ਮਜ਼ੇਦਾਰ ਹੋਵੇ, ਔਰ ਤੁਸੀਂ ਕੋਈ ਯਾਰ ਔਰ ਸੁਣਾ ਵੀ ਸਕਦੇ ਹੋ ਤੁਸੀਂ ਕੋਈ ਇੱਕ ਵਾਕਿਆ? ਮੈਂ ਅਰਜ਼ ਕਰਨਾ ਜੀ, ਬੇਸ਼ੁਮਾਰ ਮੇਰੇ ਵਾਕਿਆਤ ਨੇ। ਮੈਂ ਸਾਰੀ ਉਮਰ ਸਿਆਸਤ ਕੀਤੀ ਔਰ ਸਿਆਸਤ ਨੂੰ ਇਬਾਦਤ ਸਮਝ ਕੇ ਕੀਤਾ। ਓਕੇ, ਮੈਨੂੰ ਰਾਤ ਨੂੰ 2 ਵਜੇ ਵੀ ਕਿਸੇ ਨੇ ਬੁਲਾਇਆ ਤੇ ਮੈਂ ਚਾਰ ਨਹੀਂ ਮਹਿਸੂਸ ਕੀਤੀ। ਹਾਲਾਤ ਜੈਸੇ ਵੀ ਸੀ, ਜੋ ਮੈਂ ਸਰਵਿਸ ਦੇ ਸਕਦਾ ਸੀ ਮੈਂ ਉਹਨੂੰ ਦਿੱਤੀ। ਕੋਈ ਇੱਕ ਐਸਾ ਯਾਦ ਆ ਜਿਹਦੇ 'ਚ ਤੁਹਾਨੂੰ ਹੋਵੇ ਕਿ ਸੁਣਨ ਵਾਲੇ ਕਹਿਣ ਕਿ ਯਾਰ ਕੋਈ ਇੱਕ ਐਸਾ ਬੜਾ ਅਨੋਖਾ ਜਿਹਾ ਕੋਈ ਕੰਮ ਕਿਸੇ ਨੇ ਕਹਿਤਾ ਹੋਵੇ ਜਾਂ ਕੋਈ ਮਸਲਾ ਬਣ ਗਿਆ ਹੋਵੇ? ਮੈਂ ਅਰਜ਼ ਕਰਦਾ ਜੀ, ਗੱਲ ਇਹ ਆ ਕਿ ਸਾਡੇ 'ਚ ਨਾ ਜਿਹੜੀ ਯਕੀਨੀਅਤ ਹੈ ਨਹੀਂ, ਜਿਹੜੀਆਂ ਨਾ, ਮੈਂ ਇੱਕ ਦਫਾ ਜਾ ਰਿਹਾ ਸੀਗਾ ਮਿਊਨਸਿਪਲ ਕਮੇਟੀ ਜੜਾਂਵਾਲਾ ਚੋਂ, ਉੱਥੇ ਇੱਕ ਔਰਤ ਨੂੰ ਕੋਈ ਬੰਦੇ, ਮਤਲਬ 200 ਬੰਦਾ ਖੜਾ ਸੀ ਤੇ ਉਹਦੇ ਵਿੱਚ ਇੱਕ ਔਰਤ ਸੀ ਜਿਹਨੂੰ ਉਹਨਾਂ ਨੇ ਤਸ਼ੱਦਦ ਕੀਤਾ ਹੋਇਆ ਸੀ ਪੁਲਿਸ ਵਾਲਿਆਂ ਨੇ। ਤੇ ਮੈਂ ਉਹਨੂੰ ਕਿਹਾ ਵੀ ਇਹਨੂੰ, ਜਦੋਂ ਮੈਂ ਗਿਆ ਸਾਰੇ ਚੁੱਕੇ, ਮੈਨੂੰ ਸਾਰੇ ਲੋਕ ਮੈਨੂੰ ਜਾਣਦੇ ਸੀ, 2 ਐਮਪੀ ਸ਼ਿਪਾਂ ਕੀਤੀਆਂ ਹੋਈਆਂ ਸਨ। ਓਕੇ, ਤੇ ਉਹ ਮੈਨੂੰ ਨਾ ਦੇਖ ਕੇ ਦਵਾ ਦਾ ਲੋਕ ਪਰੇ ਹਟ ਗਏ ਤੇ ਮੈਂ ਉਸ ਬੀਬੀ ਨੂੰ ਗੱਲ ਨਾਲ ਲਾਇਆ। ਮੈਂ ਕਿਹਾ ਕੀ ਗੱਲ ਹੋਈ ਹੈ? ਉਹਨੇ ਕਿਹਾ ਮੇਰਾ ਪੁੱਤਰ ਨਿਕਲਿਆ ਵਾ ਇਹਦੇ ਚੋਂ ਹਵਾਲਾ ਚੋਂ, ਜੁਡੀਸ਼ੀਅਲ ਹਵਾਲਾਤ ਲੈ ਕੇ ਆਉਂਦੇ ਆ, ਅਦਾਲਤ 'ਚ ਪੇਸ਼ ਕਰਦੇ ਨੇ ਮੁਲਜ਼ਮ ਨੂੰ। ਉਹਦੀ ਮਾਂ ਦੀ ਮਮਤਾ ਸੀ ਕਿ ਉਹਨੇ ਉਹਨੂੰ ਜੱਫੀ ਪਾ ਲਈ, ਕਿਉਂਕਿ ਸਾਡੇ 'ਚ ਮਤਲਬ ਜੋ ਕੁਝ ਹੁੰਦਾ ਮੁਆਸ਼ਰੇ 'ਚ, ਉਹ ਪਿਸਤੌਲ ਵੀ ਫੜਾ ਸਕਦੀ ਸੀ, ਉਹ ਕੋਈ ਇਸ ਤਰ੍ਹਾਂ ਹੀ। ਉਹ ਮੈਂ ਜਿਸਲੇ ਬੰਦਿਆਂ ਨੇ ਮੈਨੂੰ ਇੰਨਾ ਕੁ, ਜਿਹੜੇ ਮੈਂ ਕੰਮ ਜਾਣਾ ਸੀ ਨਾ ਜੀ, ਮੈਂ ਤਾਂ ਘਰੋਂ ਆਇਆ ਸੀ ਸਬਜ਼ੀ ਲੈਣ ਵਾਸਤੇ, ਤੇ ਉਹ ਮੈਨੂੰ ਜਿਸਲੇ ਉੱਥੇ ਇਕੱਠੇ ਹੋ ਗਏ ਤੇ ਜਾਨੀ ਸਾਹਿਬ ਮੇਰੇ, ਉਹ ਮਮਤਾ ਵੀ ਸੀ, ਔਰਤ ਜ਼ਿਆਦਤੀ ਵੀ ਸੀ, ਤੇ ਮੈਂ ਉਹਦਾ ਇhtਜਾਜ ਜਿਸਲੇ ਕੀਤਾ ਨਾ, ਉਹ ਥਾਣੇਦਾਰ 'ਚ ਕੋਈ ਅਬਨਾਰਮਲ ਸੀਗਾ, ਸੈਕੀ ਪ੍ਰੋਬਲਮ ਸੀ ਉਹਨੂੰ। ਉਹਨੇ ਕਿਹਾ ਜੀ ਜੋ ਮੈਂ ਕੀਤਾ ਤੂੰ ਜੋ ਹੁੰਦਾ ਕਰ ਰਹਾ। ਉਹ ਜਦੋਂ ਮੈਂ ਤੁਰਿਆ, ਮੇਰੇ ਨਾਲ 100 ਬੰਦਾ ਸੀ। ਜਦੋਂ ਉਹਨਾਂ ਨੇ ਕਿਹਾ ਜੀ ਇਲਾਕਾ ਮੈਜਿਸਟਰੇਟ ਨੇ ਕਿਹਾ ਦਰਖਾਸਤ ਲੈ ਕੇ ਲਿਆਓ, ਤੇ ਮੈਂ ਇਕੱਲਾ ਹੀ ਰਹਿ ਗਿਆ। ਵਾਹ ਵਾਹ, ਕਹਿੰਦਾ ਫੀਸ ਕੋਲ ਲੈ ਗਿਆ, ਮੈਂ ਇਕੱਲਾ, ਮੈਂ ਵੇਖਾਂ ਆਲਾ ਦੁਆਲਾ, ਮੈਂ ਕੋਲ 1000 ਰੁਪਏ ਦਾ ਨੋਟ ਸੀਗਾ। ਕਿੱਥੇ ਸੀ ਤੂੰ, ਕਿੱਧਰ ਗਿਆ? ਕਰਨੇ ਪਤਾ ਮਲਕ ਸਾਹਿਬ, ਪੁਰਾਣੀ ਗੱਲ ਉਹਨਾਂ ਨਾਲ ਕਿਹਾ ਨਹੀਂ ਤਾਂ ਤੁਹਾਡਾ ਵਾਕਿਆ ਗੱਲ ਸੀ ਰਿਹਾ। 5.5 ਸਾਲ ਉਮਰ ਹੈ ਤੇਰੀ। ਵਾਹ ਜੀ ਵਾਹ। ਮੈਂ ਜਨਾਬ, ਮੇਰਾ ਤੇ ਇੱਕ ਮੈਸੇਜ ਆ ਜਾਨੀ ਭਾਈ ਤੁਹਾਡੇ ਨਾਲ ਨਾ, ਸਰ ਲਵ ਯੂ ਤਸ਼ਰੀਫ ਲਿਆਏ ਹੋ। ਨਹੀਂ, ਇਹ ਇੱਕ ਗੱਲ ਮਲਕ ਸਾਹਿਬ ਦੱਸ ਕੇ ਜਾਣੀ ਹੈ, ਤੁਸੀਂ ਵਿੱਚ ਤਾਂ ਨਹੀਂ ਪਤਾ, ਤੁਸੀਂ ਫਸ ਕੇ ਗੱਲ ਕਰਕੇ। ਪਹਿਲੇ ਤੇ ਇਹ ਦੱਸੋ ਵੀ ਘਰੋਂ ਤੁਸੀਂ ਕਿਹਾ ਮੈਂ ਸਬਜ਼ੀ ਲੈਣ ਗਿਆ ਸੀ, ਹਾਂ, ਤੇ ਮੈਂ ਸ਼ਾਮਾਂ ਨੂੰ ਤੱਕ ਉਦੋਂ ਮਾਈ ਦੇ ਮਗਰ ਟੁਰਿਆ ਫਿਰਦਾ ਰਹਿ ਗਿਆ, ਤੇ ਮੈਂ ਇਕੱਲਾ ਹੀ ਰਹਿ ਗਿਆ। ਸਬਜ਼ੀ ਜਿਹੜੀ ਲੈਣ ਗਏ ਸੀ ਜੀ ਜੀ, ਉਹ ਚਾਚੀ ਸਾਡੀ ਮਤਲਬ ਹਾਲੇ ਤੱਕ ਵੀ ਚੱਲ ਸਬਜ਼ੀ ਲੈ ਕੇ ਆਉਂਦੇ। ਉਹਨੂੰ ਬਿਲਕੁਲ ਯਾਦ ਆ, ਉਹਨੂੰ ਪੁੱਛ ਕੇ ਦੇਖੋ ਕਿ ਮੇਰੇ ਨਾਲੋਂ ਜ਼ਿਆਦਾ ਮਸਾਇਲ ਇਹ ਹੀ ਆ ਕਿ ਅਸੀਂ ਮੇਰੀ ਕਿਹੜੀ ਲਾਈਫ ਬਣਾ ਜੀ, ਇਹ ਮੇਰੀ ਆਵਾਮ ਵਾਸਤੇ। ਵਾਹ ਜੀ ਵਾਹ, ਲਓ ਜੀ ਕਲੈਪ ਜੀ।
ਇਹ ਜਿਹੜਾ ਰੈਸਟੋਰੈਂਟ ਆ ਜਾਂ ਜਿਹੜਾ ਜੀ, ਜੀ, ਪੀਜ਼ਾ ਜੀ। ਇਹਦੇ ਨਾਲ ਤੁਹਾਡਾ ਕੀ ਨਿਸਬਤ ਕੀ ਤਾਲੁਕਾ? ਮੈਂ ਅਰਜ਼ ਕਰ ਲਓ ਜੀ, ਮੈਂ ਅਰਜ਼ ਕਰਦਾ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਬੱਚਿਆਂ ਦਾ ਜਿਸ ਲੈਵਲ ਦਾ ਮਿਆਰ ਹੈ। ਇੱਥੇ ਕਹਿੰਦਾ ਜੀ ਸ਼ੌਕਤ ਖਾਨਮ ਚੋਂ ਰਿਟਾਇਰਡ ਪ੍ਰੋਫੈਸਰ ਇੱਥੇ ਨਾਲ ਸਾਡੇ ਇੱਕ ਪ੍ਰਾਈਵੇਟ ਹਸਪਤਾਲ ਆ ਉਹਦੇ ਤਸ਼ਰੀਫ ਲਿਆ। ਉਹਨਾਂ ਨੇ ਉਹ ਜਿਹੜਾ ਉਹਨਾਂ ਦਾ ਸੀ ਨਾ ਵਾਸ਼ਰੂਮ ਜਾਣਾ ਸੀ, ਤੇ ਉਹਨਾਂ ਨੇ ਕਿਹਾ ਯਾਰ ਮੁਲਾਜ਼ਮ ਨਹੀਂ ਹੈਗਾ ਤੇ ਤੁਸੀਂ ਉੱਪਰ ਚੱਲ ਜਾਓ, ਇੱਧਰ ਸਾਡੇ ਰੈਸਟੋਰੈਂਟ ਹੈਗਾ। ਉਹ ਜਿਸ ਵੇਲੇ ਪ੍ਰੋਫੈਸਰ ਸਾਹਿਬ ਉਹਨੇ ਪੂਰੀ ਦੁਨੀਆ ਫਿਰੀ ਆ, ਸਾਨੂੰ ਫਖਰ ਹੋਇਆ ਨਾ, ਉਹਨੇ ਪੂਰੀ ਦੁਨੀਆ ਫਿਰੀ ਹੋਈ ਸੀ। ਉਹਨੇ ਜਿਸ ਵੇਲੇ ਉਹ ਸਾਡੇ ਵਾਸ਼ਰੂਮ 'ਚ ਆਇਆ ਤੇ ਉਹ ਵੇਖ ਕੇ ਤਾਂ ਕਹਿੰਦਾ ਇਹ ਤਾਂ ਯਾਰ ਪੀਸੀ ਹੋਟਲ ਬਣਾਇਆ ਹੋਇਆ ਉੱਪਰ। ਵਾਹ ਵਾਹ। ਜੇ ਵਾਸ਼ਰੂਮ ਤੋਂ ਫਾਰਗ ਹੋਇਆ ਤਾਂ ਉਹਨੇ ਕਿਹਾ ਇੱਥੇ ਕੀ ਜੜ੍ਹਾਂ ਵਾਲਾ ਕਸਬਾ ਜਿਹਾ ਛੋਟਾ ਜਿਹਾ, ਇੱਥੇ ਕਿੰਨਾ ਕੁ ਪੀਜ਼ਾ ਅੱਛਾ ਹੋ ਸਕਦਾ। ਉਹ ਫਿਰ ਉਹਨੇ ਡਰਦੇ ਨੇ ਨਾ ਐਵੇਂ ਪੁੱਛਿਆ, ਮੈਨੂ ਵੇਖਿਆ, ਉਹਨੇ ਪੀਜ਼ਾ ਕਿਹਾ। ਉਹਨੇ ਕਿਹਾ ਮਲਕ ਸਾਹਿਬ, ਉੱਥੋਂ ਕੁਦਰਤੀ ਮੈਂ ਆ ਗਿਆ, ਮੈਂ ਜੋ ਕਿ ਪਰਸਨੈਲਿਟੀ ਸੀ ਮੈਂ ਉਹਨੂੰ ਰਿਸਪੈਕਟ ਦਿੱਤੀ। ਜਦੋਂ ਮੈਂ ਰਿਸਪੈਕਟ ਦਿੱਤੀ ਉਹਨੇ ਕਿਹਾ ਮਲਕ ਸਾਹਿਬ ਮੈਂ ਦੁਨੀਆ ਫਿਰ ਛੱਡੀ, ਅਮਰੀਕਾ ਜਿਹੜੇ ਦੇ ਬਾਨੀ ਨੇ ਇਸ ਪੀਜ਼ੇ ਦੇ, ਮੈਂ ਉਹਨਾਂ ਦੇ ਵਿੱਚ ਵੀ ਗਿਆ। ਜੋ ਪੀਜ਼ੇ ਦਾ ਤੁਹਾਡੇ ਦਾ ਟੇਸਟ ਆਇਆ ਵਾਕਈ ਮੈਨੂੰ ਅੱਜ ਤੇਰੇ ਬੱਚੇ ਨੂੰ ਤਾਰੀਫ ਕਰਨਾ। ਉਹਨੇ ਸਾਡੇ ਜਿਹੜੇ ਮੁਲਾਜ਼ਮ ਸੀ ਉਹਨੂੰ 1000 ਰੁਪਏ ਦਿੱਤਾ। ਬੜੀ ਮੈਂ ਭਖਾ ਕੇ ਆਇਆ ਯਾਰ ਕਿੱਥੇ ਮੇਰੇ ਅਰਜ਼ ਕਰਨ ਦਾ ਮਕਸਦ ਸੀਗਾ ਜਦੋਂ ਔਲਾਦ ਬੱਚੇ ਜਦੋਂ ਬੱਚੇ ਸਟੇਬਲ ਕਰਦੇ ਨੇ, ਬੱਚੇ ਯੂਸਫ ਸਾਹਿਬ ਵਰਕਿੰਗ ਤੁਹਾਡੇ ਕਰਦੇ ਕੀ ਲੱਗਦੇ ਨੇ? ਇਹ ਮੇਰਾ ਸਭ ਤੋਂ ਬੜਾ ਬੇਟਾ ਜੀ ਯੂਸਫ ਸਾਹਿਬ ਹਾਂਜੀ, ਹਾਂਜੀ। ਤੁਹਾਡੇ ਸਭ ਤੋਂ ਵੱਡੇ ਸਾਹਿਬਜ਼ਾਦੇ ਨੇ। ਜੀ, ਜੀ। ਇਹ ਤੋਂ ਛੋਟੇ ਕਿੰਨੇ ਨੇ? ਇਹ ਤਾਂ ਸਭ ਬਾਕੀ ਆਖਰੀ ਆ ਆਖਰੀ ਇਹ ਨੇ। ਹਾਂਜੀ ਅੱਛਾ, ਤੇ ਟੋਟਲ 4 ਨੇ ਮਾਸ਼ਾਅੱਲਾ। ਜੀ, ਜੀ, ਜੀ। ਤੇ ਦੋ ਚਾਰੇ ਇਸੇ ਬੇਟੀਆਂ। ਫੀਲਡ 'ਚ? ਹਾਂਜੀ ਮੌਨੀ ਜੀ ਉਹ ਸਾਰੇ ਆਪਣੇ ਕੰਮ ਕਰਦੇ। ਤੀਸਰਾ ਫੋਨ ਤੇ ਲੱਗਾ ਹਾਂਜੀ, ਜਿਹੜਾ? ਹਾਂਜੀ। 3 4 ਅੱਛਾ ਹਾਂਜੀ। ਮਾਸ਼ਾਅੱਲਾ। ਵਾਲਦ ਸਾਹਿਬ ਦੀ ਕਦੀ ਕੋਈ ਸ਼ਿਕਾਇਤ ਇਧਰੋਂ ਉਧਰੋਂ? ਨਹੀਂ ਨਹੀਂ ਜਿਹੜੇ ਮਾਸ਼ਾਅੱਲਾ ਜਵਾਨ ਖੂਬਸੂਰਤ ਨੇ, ਜੀ ਜੀ ਕੋਈ ਨਹੀਂ ਪਤਾ ਲੱਗਾ ਹੋਵੇ ਵੀ ਰੋਜ਼ ਮਗਰਬ ਤੋਂ ਬਾਅਦ ਐ ਨੂੰ ਜਾਂਦੇ ਜਾਂ ਰੋਜ਼ ਪੀਜ਼ਾ ਡਿਲੀਵਰ ਕਰਾਉਂਦੇ। ਆਹ ਇੱਕ ਛਾਪਰ ਜਿਹਾ ਫੜਿਆ ਹੁੰਦਾ ਤੇ ਪਤਾ ਨਹੀਂ ਐ ਨੂੰ ਜਾਂਦੇ ਹੈ। ਨਹੀਂ ਲਓ ਜੀ ਮਲਕ ਸਾਹਿਬ, ਵੈਸੇ ਹੀ ਇੱਕ ਮਜ਼ਾਕ ਪਿਆਰ ਮੁਹੱਬਤ ਸੀ। ਜਿਹੜੇ ਨਾ ਜੀ ਗੱਲ ਸੁਣੋ ਨਾ, ਹਾਂਜੀ ਇਹ ਮੈਸੇਜ ਤੁਹਾਡਾ ਜਿਹੜਾ ਪੂਰੀ ਵਰਲਡ ਨੇ ਦੇਖਣਾ, ਪੂਰੀ ਦੁਨੀਆ ਨੇ, ਔਰ ਕਮ ਸੇ ਕਮ ਹਿੰਦੁਸਤਾਨ 'ਚ ਤੁਸੀਂ ਬਹੁਤ ਦੇਖੇ ਜਾਂਦੇ ਹੋ। ਸਾਨੂੰ ਦੋਸਤਾਂ ਨੇ ਪੁੱਛਿਆ, ਹਾਂਜੀ, ਹਾਂਜੀ। ਮੇਰੇ ਬਹੁਤ ਪਿਆਰੇ ਦੋਸਤ ਨੇ ਜੀ ਇੱਥੇ ਸਿੱਖ ਯਾਤਰੀ ਆਪਣੇ ਚੜ੍ਹਦੇ ਪੰਜਾਬ 'ਚ। ਹਾਂ ਕੀ ਬਾਤ ਆ ਜੀ। ਤੇ ਉਹ ਜਦੋਂ ਮੇਰੇ ਨਾਲ ਉਹਨਾਂ ਨਾਲ ਮੁਲਾਕਾਤਾਂ ਹੁੰਦੀਆਂ ਨੇ ਨਾ, ਮੈਂ ਨਨਕਾਣੇ ਦੇ ਸਿੱਖਾਂ ਦਾ ਇੰਜ ਕਹਿ ਲਓ ਛੋਟਾ ਜਿਹਾ, ਮੈਂ ਵੀ ਮੇਰੇ ਰਿਕਾਰਡ ਕਰਦੇ ਨੇ, ਇਹਤਰਾਮ ਕਰਦੇ ਆ। ਉਹ ਜਦੋਂ ਵੀ ਕੋ ਆਉਂਦੇ ਨੇ ਮੇਰੇ ਦੋਸਤ ਤੇ ਉਹ ਤੁਹਾਡਾ ਜ਼ਰੂਰ ਪੁੱਛਦੇ ਆ ਤੇ ਸਾਨੂੰ ਫਖਰ ਹੁੰਦਾ ਹੈ। ਉਹ ਜਰਾ 에어ਪੋਰਟ ਲਈ ਉਹਦਾ ਵਾਕਿਆ ਸੁਣਾ ਦੇਣਾ ਜਿਹੜਾ 에어ਪੋਰਟ ਤੇ ਉਹ ਜਨਾਬ ਮੇਰਾ ਨਾ ਜੀ ਡਰਾਏ ਮੈਂ ਮਲਕ ਸਾਹਿਬ ਕੀ ਹੋਇਆ? ਮੇਰੇ ਕੋ ਅਜ਼ੀਜ਼ ਐਕਸਪਾਇਰੀ ਹੋ ਗਈ ਉਹਨਾਂ ਦੀ, ਤੇ ਅਸੀਂ ਉਹਨਾਂ ਦੀ ਡੈੱਡ ਬਾਡੀ ਲੈਣੀ ਸੀ। ਉਹ ਮੇਰੇ ਨਾਲ ਸਿੱਖ ਯਾਤਰੀ ਆਏ ਸੀ। ਉਹ ਜਦੋਂ ਮੇਰਾ ਦੁੱਖ ਸ਼ਿਰ ਦੇਖਿਆ ਨਾ ਉਹਨਾਂ ਕੋਲ ਰਿਹਾ ਨਾ ਗਿਆ, ਉਹ ਮੇਰੇ ਨਾਲ ਟੁਰ ਪਏ। ਹੁਣ ਚੁੱਕੇ ਸਵੇਰ ਦੇ ਮੇਰੇ ਨਾਲ ਸੀ, ਜਿਹੜੀ ਸਾਰੀ ਮੂਵਮੈਂਟ ਮੇਰੀ ਦੇਖਦੇ ਰਹੇ, ਤੇ ਮੈਂ ਕੁਛ ਨਾ ਖਾਧੀ ਨਾ ਪੀਤੀ ਨਾ। ਮੈਂ ਉਹਨਾਂ ਨੂੰ ਪੁੱਛਿਆ ਵਿਚਾਰਿਆਂ ਨੂੰ, ਉਹਨਾਂ ਨੇ ਮੇਰੇ ਨਾਲ ਪਿਆਰ ਕਰਦੇ ਹੋਇਆ ਨਾ ਉਹ 에어ਪੋਰਟ ਦੀ ਕੰਟੀਨ ਤੇ ਚਲੇ ਗਏ ਤੇ ਉਹ ਮੇਰੇ ਵਾਸਤੇ ਨਾ ਕੁਝ ਚੀਜ਼ਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਤੇ ਮੈਨੂੰ ਉਹਨਾਂ ਨੇ ਕਿਹਾ ਮਲਕ ਸਾਹਿਬ 1 ਮਿੰਟ ਦਰਾਣਾ, ਮੈਨੂੰ ਪਰੇ ਲੈ ਗਏ। ਵੈਜੀਟੇਬਲ ਉਹਨਾਂ ਨੇ, ਉਹ ਚੁੱਕੇ ਆਪ ਸਿੱਖ ਯਾਤਰੀ ਸੀ, ਉਹ ਬੀਫ ਖਾਂਦੇ ਨਹੀਂ ਸੀਗੇ, ਤੇ ਉਹਨਾਂ ਨੇ ਮੇਰੇ ਵਾਸਤੇ ਨਾ ਵੈਜੀਟੇਬਲ ਸਮੋਸੇ ਛੋਟੇ ਛੋਟੇ ਲੈ ਲਏ। ਮੇਰੇ ਹਿਸਾਬ ਨਾਲ ਜੜਾ ਵਾਲੇ 'ਚ ਹੁੰਦਾ ਤੇ 300-400 ਰੁਪਏ ਦਾ ਸੀ। ਉਹ ਮੈਂ ਜਦੋਂ ਦੇਖਿਆ ਨਾ ਜੀ, ਇੱਕ ਸਿੱਖ ਵਿਚਾਰਾ ਉਹਨੂੰ ਤਰੇਲੀ ਆ ਗਈ। ਮੈਂ ਜਦੋਂ ਉਹਦਾ ਚਿਹਰਾ ਦੇਖਿਆ, ਮੈਂ ਕਿਹਾ ਇਹਨੂੰ ਮੈਂ ਪਤਾ ਕਰਾਂ ਡਿੱਗੀ ਨਾ ਪਵੇ, ਇਹਨੂੰ 2 ਬੋਤਲ ਲੱਗਣ ਵਾਲੀ ਹੋ ਗਈ ਆ। ਮੈਂ ਪੁੱਛਿਆ ਕੀ ਗੱਲ ਹੋਈ ਆ? ਕਹਿੰਦਾ ਨਹੀਂ ਕੋਈ ਬਾਤ ਨਹੀਂ ਹੈ। ਮੈਂ ਕਿਹਾ ਹੋਇਆ ਕੀ ਆ? ਕਹਿੰਦਾ 45 ਰੁਪਇਆ ਪੁੱਛਣ ਨੇ ਮੰਗਣ ਡਿਆ। ਮੈਂ ਕਿਹਾ ਖੋਤੇ ਦਾ ਪੁੱਤਰਾ, ਇਹ ਕੈਨੇਡਾ ਵਾਲਾ ਸਿੱਖ ਨਹੀਂ, ਇਹਦੇ ਨਨਕਾਣੇ ਵਾਲਾ ਸਿੱਖ ਆ। ਉਹਨੂੰ ਕੈਨੇਡਾ ਵਾਲਾ ਪੁੱਛ ਸਮਝੀ ਬੇਟਾ। ਓਏ ਆਹੋ, ਉਹਨੇ ਪੱਗ ਛੱਕ ਦੇਖ ਕੇ ਉਹਨੇ ਸਮਝਿਆ ਵੀ ਕੈਨੇਡਾ ਤੋਂ ਆਇਆ ਤੇ ਕਹਿੰਦਾ 4500 ਦੇ ਦਿਓ 3 ਸਮੋਸਿਆਂ ਦਾ। ਉਹਨੇ ਕਿਹਾ ਭਾਈ ਕੈਨੇਡਾ ਵਾਲਾ ਨਹੀਂ ਹੈ, ਨਨਕਾਣੇ ਸਾਹਿਬ ਵਾਲਾ, ਬਾਹਰ ਰੌ ਦੀ ਰੇੜੀ ਵੀ ਇਹਦੀ ਹੈ। ਉਹ ਮੁੜ ਕੇ ਉਹ 45 ਦਾ ਫਿਰ 900 ਰਹਿ ਗਿਆ। ਆ ਲੋ ਫੇਰ ਵੀ ਆਹੋ। ਲੋ ਜੀ ਮਲਕ ਸਾਹਿਬ ਬਹੁਤ ਸ਼ੁਕਰੀਆ, ਥੈਂਕ ਯੂ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਬਰਕਤ ਪਾਏ। ਤੇਰੇ ਕੋਲ ਕੋਈ ਐਸਾ ਕਿੱਸਾ ਹੈ? ਉਹ ਦੋਸਤ ਸੁਣਾ ਰਿਹਾ ਸੀਗਾ ਆਪਣਾ, ਕਹਿੰਦਾ ਭਾਜੀ ਕਰਿਆਨੇ ਦੀ ਦੁਕਾਨ। ਇਹੋ ਜਿਹੇ ਬੰਦੇ ਕੋ ਅਕਸਰ ਕਿੱਸੇ ਹੁੰਦੇ ਨੇ ਜਿਹੜੇ ਸਾਰੀ ਜ਼ਿੰਦਗੀ ਸੁਣਾ ਹੀ ਨਹੀਂ ਸਕਦਾ ਵਿਚਾਰਾ, ਆਪਣੀ ਕਿੱਸੇ ਆਪਣੇ ਐਸੇ ਇਦਾਂ ਦੇ ਕਿੱਸੇ। ਜਹਾਜ਼ ਤੁਸੀਂ ਜ਼ਿਕਰ ਕਰ ਰਹੇ ਸੀ ਨਾ, ਡਾਕਟਰ ਜਿਹੜੇ ਨਸ਼ਈ ਨੇ ਦੁਕਾਨ ਤੋਂ 16 ਕਿਲੋ ਵਾਲਾ ਪੀਪਾ ਚੁੱਕ ਲਿਆ ਘਿਓ ਦਾ। 16 ਕਿਲੋ ਪੀਪਾ ਘਿਓ ਦਾ Okay. ਜਿਹੜਾ ਚੁੱਕਿਆ ਤੇ ਤੁਰ ਪਿਆ। ਉਹ ਜਿੰਦਗੀ ਦੇ ਨੂੰ ਦੂਰ ਗਿਆ, ਦੁਕਾਨਦਾਰ ਦਾ ਧਿਆਨ ਪਿਆ, ਕਹਿੰਦਾ ਓਏ ਗੱਲ ਸੁਣ। ਉਹਨੇ ਕੋਲ ਧਿਆਨ ਪੈ ਗਿਆ, ਪੀਪਾ ਰੱਖ ਕੇ ਉਹਦੇ ਮੂੰਹ ਕੇ ਕਹਿੰਦਾ ਹਾਂਜੀ।
ਕਹਿੰਦਾ ਹਾਂ ਕੀ ਚੁੱਕਿਆ, ਕਹਿੰਦਾ ਕੀ, ਕਹਿੰਦਾ ਪੀਪਾ। ਉਹ ਕਹਿੰਦਾ ਮੈਂ ਵੀ ਸਮਝਿਆ ਮੇਰੀ ਕਮੀਜ਼ ਦਾ ਕੁਛ ਛੜਿਆ ਲੈ। ਮੈਂ ਵੀ ਦੇਖਣਾ ਵੀ ਕਮੀਜ਼ ਦਾ ਕੁਛ ਛੜਿਆ ਲੈ ਯਾਰ 16 ਕਿਲੋ ਦਾ ਪੀਪਾ। ਤੇ ਕਹਿੰਦਾ ਮੈਂ ਵੀ ਕਹਾਂ ਮੈਨੂੰ ਲੱਗ ਰਿਹਾ ਮੇਰੀ ਕਮੀਜ਼ ਨਾਲ ਕੁਛ ਅੜਿਆ। ਲੈ ਕੇ ਤੁਰ ਪਿਆ। ਹਾਏ ਵੇ ਅੜਿਆ। ਹਾਂਜੀ ਰਾਣਾ ਸਾਹਿਬ। ਮੈਂ ਨਾ ਜੀ ਤੁਹਾਨੂੰ ਆਪਣੇ ਇੱਕ ਦੋਸਤ ਦਾ ਕਿੱਸਾ ਸੁਣਾਉਣਾ ਜੀ। ਰਾਣਾ ਸਾਹਿਬ ਤੁਸੀਂ ਸਾਰੇ ਦੋਸਤਾਂ ਦੇ ਸੁਣਾ ਰਹੇ ਹੋ ਤਾਂ ਆਪਣੇ ਤੇ ਗੱਲ ਨਹੀਂ ਆਉਂਦੇ ਰਹੇ ਤੁਸੀਂ। ਉਹ ਨਾ ਜੀ ਜਿਸ ਨਾਲ ਜ਼ਮਾਨਾ ਜਾਹਲੀਅਤ 'ਚ ਬੰਦਾ ਕੋਈ ਸ਼ੁਗਲ ਮਿਲਣਾ ਹੁੰਦਾ ਮਹੱਲਿਆਂ 'ਚ, ਅੱਜ ਤੋਂ 20-25 ਸਾਲ ਪਹਿਲੇ ਦੀ ਗੱਲ ਹੈ। ਹਾਂਜੀ। ਉਹ ਨਾ ਮਹੱਲੇ 'ਚ ਕਿਸੇ ਨਾ ਫੀਮੇਲ ਦੇ ਪਿੱਛੇ ਨਾ ਜ਼ਹਿਨੀ ਤੌਰ ਤੇ ਹਾਂ ਹੋ ਪਿਆ। ਹਾਂ ਠੀਕ ਹੋ ਗਿਆ। ਠੀਕ ਹੋ ਗਿਆ। ਸਾਲ ਡੇਢ ਉਹਨੂੰ ਕੀ ਕਹਿੰਦੇ ਨੇ ਮੁਬਤਲਾ ਹੋ ਗਿਆ। ਮੁਬਤਲਾ ਇਸ਼ਕ ਹੋ ਗਿਆ। ਹਾਂ ਉਹ ਯਕ ਤਰਫਾਈ ਅੱਛਾ ਆਪਣੇ ਵੱਲੋਂ ਹੀ। ਆਪਣੇ ਵੱਲੋਂ। ਓਕੇ 2-2.5 ਸਾਲ ਗੁਜ਼ਰ ਗਏ। ਇੱਕ ਨਾ ਕੋਈ ਯੂਸਫ ਵਗੈਰੇ ਸਿਆਣੇ ਬੰਦੇ ਨੇ ਕਿਹਾ ਕਿ ਯਾਰ ਤੂੰ ਗੱਲ ਤੇ ਕਰ ਉਹਦੇ ਨਾਲ। ਅਬ ਤੂੰ ਵਨ ਵੇ ਤੁਰਿਆ ਜਾ ਰਿਹਾ ਚੱਲ ਰਿਹਾ, ਸ਼ਾਇਦ ਉਹ ਜਵਾਬ ਦੇ ਦੇਵੇ 2 ਸਾਲ ਤੋਂ ਨਾ। ਤੇ ਉਹਦੇ ਪਿੱਛੇ ਗਿਆ ਤੇ ਨਾ ਫਿਲਮ ਸੀ ਸਨੀ ਦਿਓਲ ਦੀ ਜਿਹੜੀ ਹੈ ਨਾ ਜੀਤ, ਉਹਦਾ ਡਾਇਲੌਗ ਸੀ। ਉਹਨੂੰ ਜਾ ਕੇ ਕਹਿੰਦਾ ਪਿਆਰ ਕਰਤਾ ਹੂੰ ਮੈਂ ਬਹੁਤ ਆਪਸੇ, ਅੱਛੀ ਲੱਗਤੀ ਆ ਮੁਝੇ, ਇਹ ਕਹਿ ਕੇ ਤੇ ਆ ਗਿਆ। ਅੱਛਾ। ਤੇ ਦੋਸਤਾਂ ਨੇ ਪੁੱਛਿਆ, ਕਹਿੰਦਾ ਯਾਰ ਉਹਨੇ ਅੱਗੋਂ ਕੋਈ ਜਵਾਬ ਦਿੱਤਾ ਮੈਨੂੰ ਸਮਝ ਨਹੀਂ ਆਈ। ਥੋੜੀ ਦੇਰ ਬਾਅਦ ਉਹ ਕੁੜੀ ਦਾ ਭਰਾ ਆ ਗਿਆ ਲੱਭਦਾ ਓਏ ਸੱਚੀ ਗੱਲ ਹੈ ਮੇਰੇ ਕੋਲ ਹੀ। ਕਹਿੰਦਾ ਯਾਰ ਆਣਾ ਇਸ ਤਰ੍ਹਾਂ ਨਾ ਇੱਕ ਬੰਦੇ ਨੇ ਇੱਥੇ ਸਿਸਟਰ ਨਾਲ ਕੋਈ ਮਜ਼ਾਕ ਕੀਤਾ ਤੇ ਬਾਜੀ ਨੇ ਅੱਗੋਂ ਗਾਲਾਂ ਕੱਢੀਆਂ ਨੇ ਤੇ ਯਾਰ ਮੈਂ ਉਹਨੂੰ ਲੱਭਣਾ। ਮੈਂ ਉਹਨੂੰ ਜਾ ਕੇ ਕਿਹਾ, ਮੈਂ ਕਿਹਾ ਚੌਰੀ ਗੱਲ ਸੁਣੋ, ਜਿਹੜੀ ਤੈਨੂੰ ਸਮਝ ਨਹੀਂ ਨਾ ਆਈ ਉਹ ਗਾਲਾਂ ਸੀ। ਅੱਛਾ ਉਹਨੇ ਆ ਕੇ ਕੀ ਦੱਸਿਆ ਕਿ ਯਾਰ ਮੈਂ ਡਾਇਲੌਗ ਤੇ ਬੋਲਤਾ ਲੇਕਿਨ ਅੱਗੋਂ ਉਹਨੇ ਕੁਝ ਕਿਹਾ ਤੇ ਮੈਨੂੰ ਸਮਝ ਨਹੀਂ ਆਈ। ਸਮਝ ਉਹਨੂੰ ਆ ਗਈ ਸੀ, ਉਹਨੇ ਦੱਸਿਆ ਨਹੀਂ ਤੁਹਾਨੂੰ। ਸਮਝ ਆ ਗਿਆ। ਹਾਂ ਇਹਦਾ ਦਾਦਾ ਫੌਤ ਹੋ ਗਿਆ ਤੇ ਉਹ ਜਿਹੜਾ ਇਹ ਮੁੰਡੇ ਦਾ ਜੀ ਆਪਣੇ 24 ਦਾ ਦਾਦਾ ਫੌਤ ਹੋ ਗਿਆ ਤੇ ਉਹ ਨਹਾਉਣ ਵਾਲੇ ਬੰਦੇ ਲੈ ਆਂਦੇ। ਕਹਿੰਦੇ ਕਿੰਨੇ ਪੈਸੇ? ਕਹਿੰਦੇ 5000। ਕਹਿੰਦਾ 2 ਲੈ ਲਓ, ਮੂੰਹ ਹੱਥ ਧਵਾ ਦਿਓ। ਅੱਛਾ ਫਿਰ 2 ਵੀ ਨਹੀਂ ਸੀ ਹੈਗਾ। 2 ਵੀ ਨਹੀਂ ਸੀ ਹੈਗਾ। 500 ਰੁਪਏ ਦੇ ਕੇ ਨਾਈ ਦਾ ਸ਼ਾਵਰ ਲਿਆ ਕੇ ਉੱਤੇ 2 ਵਾਰੀ ਤਰੌਂਕਾ ਲਾਣਾ ਹੈ। ਹਾਂ ਸਹੀ ਗੱਲ ਆ। ਉਹ ਖਾਨ ਸਾਹਿਬ ਸਫ਼ਰ ਕਰਨ ਡੇ ਨਾ ਤੇ ਪਿੱਛੋਂ ਇੱਕ ਮੁੰਡਾ ਬਾਬਾ ਥੋੜੀ ਦੇਰ ਅੱਗੇ ਫਿਰ ਉਹ ਜਿਹੜੇ ਮੇਨ ਖਾਨ ਸਾਹਿਬ ਬੈਠੇ ਪਿੱਛੇ ਮੁੰਡੇ ਕਹਿੰਦੇ ਪੁੱਤ ਸੁੱਟ ਦੇ ਰੱਬ ਹੋਰ ਦੇ ਦੂ ਲੈ। ਅਬਲ ਲੱਗੀ ਉਹ ਜਿਹੜਾ ਨਜ਼ਾਕ ਤੇ ਸਿੱਟ ਨਹੀਂ ਰਿਹਾ। ਫਿਰ ਉਹਨੇ ਕਿਹਾ ਪੁੱਤ ਸਿੱਟ ਦੇ ਅੱਲਾ ਹੋਰ ਦੇ ਦੇਗਾ। ਸਿੱਟ ਦੇ। ਹਾਂ ਐ ਦੇਖਿਆ ਪਹਿਲੇ ਕੀ ਮੌਤ ਪਈ ਸੀ ਤਾਂ ਦੀ ਗੱਲ ਕਰਨ ਲੱਗਾ। ਇਹ ਪਹਿਲੇ ਸੁਣਾ ਦੇਣੀ ਸੀ। ਫਿਰ ਆਸਤਾ ਆਸਤਾ ਹੀ ਆਮਦ ਨਾ ਜਾਨੀ। ਦੱਸੋ ਯਾਰ। ਡਾਕਟਰ ਕੋਲ ਆਪਣੇ ਵਾਲ ਨੂੰ ਲੈ ਗਿਆ। ਕਹਿੰਦਾ ਮੇਰੇ ਵਾਲ ਸਾਹਿਬ ਬਹੁਤ ਸੀਰੀਅਸ ਨੇ। ਡਾਕਟਰ ਕਹਿੰਦਾ ਅਸੀਂ ਤੈਨੂੰ ਸ਼ੁਗਲੀ ਨਜ਼ਰ ਆਉਂਦਾ ਹੈ। ਡਾਕਟਰ ਕਹਾ ਨਹੀਂ, ਡਾਕਟਰ ਨੂੰ ਕਹਿੰਦਾ ਜੀ ਡਾਕਟਰ ਸਾਹਿਬ ਮੇਰੇ ਵਾਲ ਸਾਹਿਬ ਬਹੁਤ ਸੀਰੀਅਸ ਨੇ। ਕਹਿੰਦਾ ਮੈਂ ਜ਼ਫਰੀ ਖਾਂ ਫਿੱਟੇ ਮੂੰਹ ਜਾਣ ਲੱਗ। ਅੱਛਾ ਡਾਕਟਰ ਕੋਲ ਚਲਾ ਗਿਆ। ਡਾਕਟਰ ਕਹਿੰਦਾ ਡਾਕਟਰ ਸਾਹਿਬ ਮੇਰੇ ਨਾਲ ਆਇਓ, ਮੇਰੇ ਵਾਲ ਸਾਹਿਬ ਬਹੁਤ ਸੀਰੀਅਸ ਨੇ। ਡਾਕਟਰ ਕਰ ਗਿਆ, ਉਹਨੇ ਦੇਖਿਆ ਤੇ ਵਾਲ ਸਾਹਿਬ ਬਾਕੀ ਇੰਜ ਬੈਠੇ। ਉਹਨੇ ਕਿਹਾ ਕਿ ਉਹਨੇ ਕਿਹਾ ਤੇ ਕਿਤੇ ਸੀਰੀਅਸ ਰਹਿੰਦੇ ਸਾਡੇ। अच्छा ਇਹਨਾਂ ਨਾਲ ਕੋਈ ਸ਼ੁਗਲ ਕਰੋ इन्होंने साओ थोड़ा जा इंशाल्लाह ये राणा साहब या सारे दोस्त बुलाएंगे तो फिर दोबारा जैसे इलेक्शन जीते हैं इंशाल्लाह ताला। लो जी राणा साहब इलेक्शन जितना मैं दावत इंशाल्लाह जरूर ਤੁਹਾਡੇ ਵੱਲ ਦਾਵਤ ਹੋਣੀ ਸਾਡੀ ਤੇ ਇਲੈਕਸ਼ਨ ਜਿੱਤੇ ਠੀਕ ਹੋ ਗਿਆ। ਤੁਸੀਂ ਖਵਾਉਣੀ ਜਾ ਬਸ इंशाल्लाह ਠੀਕ ਆ ਤੇ ਇੱਥੋਂ ਮੁਫਤਾ ਨਹੀਂ ਲਾਉਣਾ, ਪੱਲਿਓਂ ਖਵਾਉਣੀ ठीक हो गया। ਤੇ ਇੱਥੋਂ ਕੋਲ ਆ ਵੀ ਲਿਆਓ ਵੀ ਪੀਜ਼ੇ। ਨਹੀਂ ਲੋ ਜੀ ਬਹੁਤ ਰਾਣਾ ਸਾਹਿਬ ਮੇਰੇ ਸ਼ੋਅ ਦੇ ਵਿੱਚ ਕਿਉਂਕਿ ਲੋਕਾਂ ਨੂੰ ਅਸੀਂ ਥੋੜਾ ਐਂਟਰਟੇਨ ਕਰਨਾ ਹੁੰਦਾ, ਉਹਦੀ ਵਜ੍ਹਾ ਤੋਂ ਕੁਝ ਕੋਈ ਗੱਲ ਐਸੀ ਤੁਹਾਨੂੰ ਕੋਈ ਡਿਸਰਿਸਪੈਕਟ ਚ ਹੋ ਗਈ ਹੋਵੇ, ਕੋਈ ਤੁਹਾਡਾ ਜਿਹੜਾ ਪਿਆਰ ਮੁਹੱਬਤ ਸਾਰਾ ਉਹ ਤੁਹਾਡਾ ਸਾਰਿਆਂ ਦਾ ਬਹੁਤ ਪਿਆਰ ਮਿਲਿਆ। ਲਓ ਜੀ ਹੁਣ ਅਸੀਂ ਪੀਜ਼ਾ ਖਾਵਾਂਗੇ ਔਰ ਥੋੜਾ ਜਿਹਾ ਤੁਹਾਨੂੰ ਰੈਸਟੋਰੈਂਟ ਦਿਖਾਵਾਂਗੇ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਇਜਾਜ਼ਤ ਲਵਾਂਗੇ। ਸਰ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ ਸਰ। ਆਓ ਜੀ ਇਹ ਫੈਮਿਲੀ ਹਾਲ ਦੇਖੋ ਸਿਟਿੰਗ ਠੀਕ ਹੈ ਜੀ, ਠੰਡਾ ਸਕੂਨ ਮਾਹੌਲ। ਏਸੀ ਚੱਲਣਗੇ ਭੈਣ, ਏਸੀ ਵੀ ਚੱਲਣਗੇ। ਏਸੀ ਇਹਨਾਂ ਨੇ ਬੜੇ ਅੱਛੇ ਦੋ ਦੇਖੋ ਏਡੇ ਕ ਹਾਲ 'ਚ ਇੱਕ ਹੀ 1.5 ਲੀਟਰ ਵਾਲਾ ਇੱਕ ਹੀ ਕਾਫੀ ਹੁੰਦਾ, ਇਹਨਾਂ ਨੇ 1.5 ਲੀਟਰ ਵਾਲੇ 2 ਲਾਏ ਨੇ ਠੀਕ ਆ ਜੀ। ਉਸ ਤੋਂ ਬਾਅਦ ਇੱਧਰ ਆਓ ਅੰਦਰ, ਇਹ ਦੇਖੋ ਇਹ ਬੱਚਿਆਂ ਵਾਸਤੇ ਸਿਸਟਮ ਕਿ ਫੈਮਿਲੀ ਜਿਹੜੀ ਹੈ ਨਾ ਬੱਚਿਆਂ ਵਾਸਤੇ ਕਿ ਬੰਦਾ ਬਾਹਰ ਮੀਆਂ ਬੀਵੀ ਖਾਣਾ ਖਾ ਰਹੇ ਨੇ ਤੇ ਬੱਚੇ ਅੰਦਰ ਇਹ ਨਿਜ਼ਾਮ ਕਰ ਰਹੇ ਨੇ ਠੀਕ ਆ ਜੀ। ਉਹ ਇਹ ਤੁਸੀਂ ਅਗਲੇ ਪਾਸੇ ਚਲੇ ਗਏ ਹੁਣ। ਓਕੇ ਉਹ ਮੇਰੀ ਤਾਂ ਦੁਨੀਆ ਹੀ ਬਦਲ ਗਈ। ਲਓ ਜੀ ਵਾਹ, ਲਓ ਜੀ ਨਾਜ਼ਰੀਨ ਬੱਚਿਆਂ ਵਾਸਤੇ ਬੜਾ ਅੱਛਾ ਸੈਟਅਪ ਸਾਰਾ। ਇਹ ਬੇਕਰੀ ਸਿਸਟਮ ਉਹ ਵੀ ਇਹ ਵੀ ਆਪਣਾ ਹੀ ਬਣਦਾ ਸਾਰਾ, ਇਹ ਵੀ ਸਾਰਾ ਆਪਣਾ ਸਿਸਟਮ ਆਉਂਦਾ। ਫਰੈਸ਼ ਕਰੀਮ
ਔਰ ਬਾਕੀ ਵੀ ਸਾਰੇ ਲਵਾਜ਼ਮ ਔਰ ਆਰਡਰ ਤੇ ਵੀ ਉਹ ਨਾਂ ਨੂੰ ਲਿਖ ਕੇ ਬਣਾ ਦਿੰਦੇ ਨਾ ਸਾਰਾ ਉਹ ਵੀ ਜਿੱਦਾਂ ਇਹਨਾਂ ਨੇ ਸਜਾਦ ਜਾਨੀ ਆਪਣੇ ਬਣਿਆ ਨਾ ਹਾਂ ਤੁਸੀਂ ਆਪਣੇ ਨਾਮ ਦੇ ਵੀ ਆਪਣੇ ਨਾਮ ਦੇ ਕਿਤੇ ਅੱਛਾ ਆਰਡਰ ਭੇਜ ਵੀ ਦਿੰਦੇ ਹੋ ਫਿਰ ਇੱਕ ਬੰਦਾ ਫੋਨ ਕਰਕੇ ਕਹੇ ਇਸ ਨਾਂ ਦਾ ਕੇਕ ਫਲਾਂ ਜਗ੍ਹਾ ਭੇਜ ਦਿਓ ਨਿਜ਼ਾਮ ਉਧਰ ਬਾਹਰੋਂ ਬਾਹਰ ਵੀ ਭਜਵਾ ਸਕਦੇ ਤੁਸੀਂ ਪਤਾ ਹੀ ਨਹੀਂ ਲੱਗੇਗਾ ਕਿਸੇ ਨੂੰ ਕਿੱਥੋਂ ਆਇਆ ਓਕੇ ਲੋ ਜੀ ਨਾਜ਼ਰੀਨ ਫਾਈਨਲੀ ਪੀਜ਼ਾ ਪਲੈਨਟ 버ਗਰ ਪੀਜ਼ਾ ਸਟੀਕਸ ਓਕੇ ਜੀ ਥੱਲੇ ਨੰਬਰ ਵੀ ਲਿਖਿਆ ਆਰਡਰ ਵੀ ਹੈ ਹੋਮ ਡਿਲੀਵਰੀ ਵੀ ਹੋਮ ਡਿਲੀਵਰੀ ਫੈਸਲਾਬਾਦ ਵੀ ਜੜਾਂ ਲਈ ਇਹ ਸਾਡੀ 1 ਬ੍ਰਾਂਚ ਆ ਉਹ ਸਾਡੀ 2nd ਬ੍ਰਾਂਚ ਆ ਅੱਛਾ ਪਹਿਲੇ ਸਭ ਤੋਂ ਇਹ ਬਣਾਈ ਸਭ ਤੋਂ ਸੀ। ਪਹਿਲੇ ਇਹ ਸੀ ਹਾਂਜੀ। ਉਸ ਤੋਂ ਬਾਅਦ ਫਿਰ ਉਹ ਇਹ ਅਸੀਂ ਇਹ 1.5 ਸਾਲ ਤੋਂ ਬਾਅਦ ਉਹ ਬਣਾਈ ਤੇ ਇੰਨੀ ਲਾਗੇ ਕਿਉਂ ਬਣਾ ਲਈ ਕੀ ਇਹ ਅਲਹਮਦੁਲਿਲਾ ਸਾਨੂੰ ਕਾਮਯਾਬੀ ਮਿਲਣ ਤੋਂ ਬਾਅਦ ਅਸੀਂ ਫਿਰ ਇਹਨੂੰ ਕਿਹਾ ਐਕਸਟੈਂਡ ਕਰਨਾ ਚਾਹੀਦਾ ਸਾਡੇ ਕੋਲ ਕਸਟਮਰ ਜ਼ਿਆਦਾ ਸੀ ਇੱਥੇ ਜਗ੍ਹਾ ਸਾਡੇ ਕੋਲ ਘੱਟ ਸੀ ਫਿਰ ਅਸੀਂ ਉਹ ਬ੍ਰਾਂਚ ਵੱਡੀ ਬਣਾਈ ਤਾਂ ਇੱਥੇ ਸਿਟਿੰਗ ਸਾਡੇ ਕੋਲ ਥੋੜੀ ਹੈ ਨਹੀਂ ਤੁਸੀਂ ਇਸ ਚੱਕਰ 'ਚ ਤਾਂ ਨਹੀਂ ਬਣਾਏ ਕਿ ਯਾਰ ਇਹਨਾਂ ਦੀ ਪਹਿਲੀ ਦੁਕਾਨ ਸੀ ਸ਼ਾਇਦ ਉਧਰਲੀ ਦੁਕਾਨ ਤੇ ਪੀਜ਼ਾ ਠੀਕ ਬਣਾ ਲੈਣੇ ਨਹੀਂ ਐਸੀ ਨਹੀਂ ਗੱਲ ਅਲਹਮਦੁਲਿਲਾ ਦੋਵਾਂ ਬੰਨੇ ਸਾਡਾ ਠੀਕ ਆ ਪੀਜ਼ਾ ਨਹੀਂ ਸਿਟਿੰਗ ਦਾ ਇਸ਼ੂ ਸੀ ਬਸ ਲੇਕਿਨ ਇਹ ਬੜੀ ਗੱਲ ਹੈ ਕਿ ਯਾਰ ਤੁਸੀਂ 100 ਕਦਮ ਤੇ ਦੂਸਰੀ ਬ੍ਰਾਂਚ ਬਣਾਈ ਤੇ ਮਾਸ਼ਾਅੱਲਾ ਉਹ ਵੀ ਚੱਲ ਰਹੀ ਹੈ ਅੱਲਾ ਦਾ ਬੜਾ ehsan ਅੱਲਾ ਪਾਕ ਇਦਾਂ ਹੀ